ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 7 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸੇਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਜੇਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀ ਰੈਂਟਨ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725250। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਰਾਹੁਲ ਗਾਂਧੀ ਤੋਂ। ਰਾਹੁਲ ਗਾਂਧੀ ਦੀ ਵਾਇਨਾਡ ਤੋਂ ਜਿਹੜੀ ਮੈਂਬਰਸ਼ਿਪ ਸੀਗੀ ਕਹਿੰਦੇ ਬਹਾਲ ਹੋ ਗਈ। ਜੀ ਬਿਲਕੁਲ ਬਹਾਲ ਹੋ ਹੀ ਜਾਣੀ ਸੀ, ਕਿਉਂਕਿ ਦੇਖੋ ਜਦੋਂ ਸਜ਼ਾ ਜਿਹੜੀ ਆ ਉਹ ਕਹਿ ਲਓ ਸਟੇ ਕਰ ਦਿੱਤੀ ਗਈ। ਸਜ਼ਾ ਜਦੋਂ ਉਹਦੇ ਤੇ ਰੋਕ ਲੱਗ ਜਾਂਦੀ ਹੈ ਤਾਂ ਉਹ ਸਟੇ ਹੋ ਜਾਂਦੀ ਹੈ। ਫਿਰ ਜਿਹੜੇ ਦੂਸਰੇ ਫੈਸਲੇ ਲੈ ਗਏ ਹੁੰਦੇ ਆ ਤਾਂ ਉਹ ਵੀ ਤੁਰੰਤ ਪ੍ਰਭਾਵ ਦੇ ਨਾਲ ਜਿਹੜੇ ਬਦਲ ਜਾਂਦੇ ਨੇ। ਤਾਂ ਮਤਲਬ ਜਿਹੜੀ ਮੈਂਬਰਸ਼ਿਪ ਜਾਂਦੀ ਲੱਗੀ ਸੀ ਕਿ ਰਾਹੁਲ ਗਾਂਧੀ ਦੀ, ਉਹ ਆਉਂਦੀ ਹੋ ਗਈ। ਤਾਂ ਅੱਜ ਕਈ ਦਿਨਾਂ ਬਾਅਦ, ਮੇਰੇ ਖਿਆਲ ਨਾਲ ਘੱਟੋ ਘੱਟ 130 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੋਣਾ ਹੈ। ਠੀਕ ਹੈ ਜੀ, 130-35 ਦਿਨ ਹੋ ਗਏ ਆ। ਤਾਂ ਅੱਜ 130-35 ਦਿਨਾਂ ਬਾਅਦ ਰਾਹੁਲ ਗਾਂਧੀ ਸਦਨ ਚ ਪਹੁੰਚੇ। ਹੁਣ ਇਸ ਟਾਈਮ ਜਦੋਂ ਆਪਾਂ ਗੱਲ ਕਰਨੇ ਪਏ ਇੰਡੀਆ ਦੇ ਵਿੱਚ 8:43 ਹੋਏ ਆ। ਇਸ ਵੇਲੇ ਰਾਜ ਸਭਾ ਦੇ ਵਿੱਚ ਦਿੱਲੀ ਸੇਵਾਵਾਂ ਬਾਰੇ ਜਿਹੜਾ ਆਰਡੀਨੈਂਸ ਆਇਆ ਸੀਗਾ, ਉਸ ਤੋਂ ਬਾਅਦ ਜਿਹੜੇ ਬਿੱਲ ਆਏ ਆ, ਤਾਂ ਉਹਨਾਂ ਤੇ ਭਖਵੀ ਬਹਿਸ ਚੱਲ ਰਹੀ ਹੈ। ਤਾਂ ਰਾਹੁਲ ਗਾਂਧੀ ਅੱਜ ਦੁਪਹਿਰ ਨੂੰ ਉੱਥੇ ਸਦਨ ਦੇ ਵਿੱਚ ਬੈਠੇ ਸੀਗੇ, ਹਲਕਾ ਜਿਹਾ ਮੁਸਕਰਾ ਰਹੇ ਸਨ। ਤਾਂ ਗੱਲ ਇਹ ਆ ਕਿ ਦੇਖੋ, ਇਸ ਸਾਰੇ ਘਟਨਾਕ੍ਰਮ ਨੂੰ ਜੇ ਤੁਸੀਂ ਇੱਕ ਹੋਰ ਪੱਖ ਤੋਂ ਵੀ ਵੇਖੋਗੇ ਤਾਂ ਰੌਚਕ ਲੱਗੇਗਾ। ਜਿੱਦਣ ਤਾਂ ਸਜ਼ਾ ਹੋਈ ਰਾਹੁਲ ਗਾਂਧੀ ਨੂੰ, ਤਾਂ ਚੁਟਕੀ ਦੇ ਵਿੱਚ ਹੀ ਉਹਨਾਂ ਨੇ ਕਰ ਦਿੱਤਾ ਸੀਗਾ ਕਿ ਲਓ ਜੀ, ਮੈਂਬਰਸ਼ਿਪ ਤੁਹਾਡੀ ਜਿਹੜੀ ਹੈ ਰੱਦ ਹੈ। ਪਰ ਜਦੋਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਸੀਗਾ ਉਹ ਬਦਲ ਦਿੱਤਾ, ਹਿਸਾਬ ਲਾ ਲਓ ਅੱਜ ਚੌਥਾ ਪੰਜਵਾਂ ਦਿਨ ਸੀਗਾ, ਤਾਂ ਜਾ ਕੇ ਕਿਤੇ ਇਹਨਾਂ ਦੀ ਬਹਾਲੀ ਹੋਈ ਆ। ਕਿਉਂਕਿ ਕਾਂਗਰਸ ਨੇ ਬਕਾਇਦਾ ਤੌਰ ਤੇ ਲਿਖ ਕੇ ਪੱਤਰ ਭੇਜ ਦਿੱਤਾ ਕਿ ਜੇਕਰ ਤੁਸੀਂ ਤੁਰੰਤ ਪ੍ਰਭਾਵ ਦੇ ਨਾਲ ਮੈਂਬਰਸ਼ਿਪ ਬਹਾਲ ਨਹੀਂ ਕਰੋਗੇ ਤਾਂ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ, ਕਿ ਸੁਪਰੀਮ ਕੋਰਟ ਦਾ ਹੀ ਅਵਗਿਆ ਦਾ ਮਾਮਲਾ ਹੈ। ਤਾਂ ਮਤਲਬ ਤੁਸੀਂ ਇਹ ਦੇਖੋ, ਨੋਟ ਕਰਨ ਵਾਲੀ ਗੱਲ ਹੈ ਕਿ ਮੈਂਬਰਸ਼ਿਪ ਰੱਦ ਕਰਨ ਤੇ ਮੈਂਬਰਸ਼ਿਪ ਬਹਾਲ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ਥੋੜੀ ਝੋਲ ਨਜ਼ਰ ਆਉਂਦੀ ਹੈ। ਤਾਂ ਸ਼ਾਇਦ ਇਹਨਾਂ ਨੇ ਸੋਚਿਆ ਹੋਊਗਾ ਕਿ ਚਲੋ ਥੋੜਾ ਟਾਈਮ ਹੋਰ ਲੰਘ ਗਿਆ ਤੇ ਤਕਰੀਬਨ 5-7 ਦਿਨ ਦਾ ਸੈਸ਼ਨ ਬਕਾਇਆ ਹੈ ਤੇ ਰਾਹੁਲ ਗਾਂਧੀ ਦਾ ਕੰਮ ਜਿਹੜਾ ਉਹ ਤੇ ਲੰਘਦਾ ਰਹਿ ਜਾਊਗਾ। ਤਾਂ ਹੁਣ ਰਾਹੁਲ ਗਾਂਧੀ ਨਾ ਸਿਰਫ ਬਹਾਲ ਹੋ ਗਿਆ ਬਤੌਰ ਮੈਂਬਰ ਪਾਰਲੀਮੈਂਟ, ਬਲਕਿ ਅੱਜ ਸਦਨ ਦੇ ਵਿੱਚ ਪੈਰ ਵੀ ਰੱਖ ਲਿਆ ਉਹਨਾਂ ਨੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਨੰਦੇੜ ਸਾਹਿਬ ਦਾ ਜਿਹੜਾ ਪ੍ਰਸ਼ਾਸਕ ਲਾਇਆ, ਇੱਕ ਗੈਰ ਸਿੱਖ ਬੰਦੇ ਨੂੰ ਲਾਤਾ ਜੀ, ਤੇ ਉਹਦੀ ਆਲੋਚਨਾ ਬਹੁਤ ਹੋ ਰਹੀ ਹੈ। ਅੱਜ ਦੇਖੋ, ਅੱਜ ਅੰਤਰਿਮ ਕਮੇਟੀ ਦੀ ਮੀਟਿੰਗ ਵੀ ਸੀਗੀ SGPC ਦੀ, ਤੇ ਇਹਦੇ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਉਹਦੇ ਵਿੱਚ ਵੀ ਇਹਨਾਂ ਨੇ ਖੜੇ ਹੱਥੀ ਲਿਆ ਇਸ ਮਾਮਲੇ ਨੂੰ। ਦਰਅਸਲ ਕੀ ਹੈ ਪ੍ਰਵੀਨ ਜੀ, ਕਿ ਜੋ ਤਖਤ ਸ੍ਰੀ ਪਟਨਾ ਸਾਹਿਬ ਜਾਂ ਤਖਤ ਸ੍ਰੀ ਹਜ਼ੂਰ ਸਾਹਿਬ, ਇਹਨਾਂ ਦੇ ਅੱਗੇ ਨੇ ਪ੍ਰਬੰਧਕੀ ਬੋਰਡ ਤੇ ਅੱਗੇ ਸਾਰਾ ਕੁਝ ਠੀਕ ਚੱਲਦਾ ਰਿਹਾ। ਵੈਸੇ ਜੇ ਮੈਂ ਕਹਾਂ ਕਿ ਉੱਥੇ ਸਰਕਾਰ ਦਾ ਕੋਈ ਦਖਲ ਨਹੀਂ ਹੈ, ਪਹਿਲੀ ਵਾਰੀ
ਜਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕੋ ਵਾਰੀ ਵਾਪਰਿਆ, ਤੇ ਐਸਾ ਨਹੀਂ ਹੈ। ਉੱਥੇ ਇਸ ਤਰ੍ਹਾਂ ਵੀ ਦਖਲ ਜਿਹੜੇ ਆ ਉਹ ਰਹੇ ਨੇ। ਹੁਣ ਹੋਇਆ ਕੀ ਸੀਗਾ ਕਿ ਕੁਝ ਸਮੇਂ ਤੋਂ ਇੱਥੇ ਆਏ ਸਨ ਡਾਕਟਰ ਪਰਵਿੰਦਰ ਸਿੰਘ ਪਸਰੀਚਾ ਜੀ। ਇਹ ਆਈਪੀਐਸ ਨੇ, ਇਹਨਾਂ ਨੇ ਬੜਾ ਹੀ ਸ਼ਾਨਦਾਰ ਕੰਮ ਕੀਤਾ। ਇਹਨਾਂ ਨੂੰ ਲਾਇਆ ਗਿਆ ਸੀਗਾ ਜਦੋਂ ਇੱਥੇ ਪ੍ਰਸ਼ਾਸਕ, ਤਾਂ ਇਹਨਾਂ ਨੇ ਬਹੁਤ ਮਾਰਕੇ ਦਾ ਕੰਮ ਕੀਤਾ। ਜਦੋਂ ਮਤਲਬ ਮਨਾਇਆ ਜਾਣਾ ਸੀਗਾ ਨਾ, ਇੱਕ ਤਿਉਹਾਰ ਸੀਗਾ ਉੱਥੇ, ਇਹਨਾਂ ਨੇ ਦਿਹਾੜਾ ਰੱਖਿਆ ਸੀਗਾ, ਉਦੋਂ ਵੀ ਬਹੁਤ ਅੱਛਾ ਕੰਮ ਕੀਤਾ ਇਹਨਾਂ ਨੇ। ਹੁਣ ਮੈਨੂੰ ਵਿਸਰ ਗਿਆ ਕਿ ਕਿਹੜਾ ਵਿਸ਼ੇਸ਼ ਦਿਹਾੜਾ ਸੀਗਾ, ਤੇ ਗੁਰੂ ਸਾਹਿਬ ਨਾਲ ਹੀ ਜੁੜਿਆ ਸੀਗਾ ਸ਼ਾਇਦ। ਅੱਛਾ, ਫਿਰ ਇਸ ਤੋਂ ਇਲਾਵਾ 200 ਕਰੋੜ ਰੁਪਏ ਦੇ ਡਿਵੈਲਪਮੈਂਟ ਕਾਰਜ ਜਿਹੜੇ ਸੀਗੇ ਉਹ ਤਖਤ ਉੱਪਰ ਕਰਵਾਏ ਜੀ। ਫਿਰ ਇਹ ਤੋਂ ਇਲਾਵਾ 2500 ਕਰੋੜ ਰੁਪਈਆ ਜਿਹੜਾ ਹੈ ਨਾ, ਉਹ ਸ਼ਹਿਰ ਦੀ ਨੁਹਾਰ ਬਦਲਣ ਵਾਸਤੇ ਲਾਇਆ। ਤੇ ਬਜਟ ਜਿਹੜਾ ਸੀਗਾ, ਜਿਹਨੂੰ ਆਪਾਂ ਕਹਿੰਦੇ ਆ ਨਾ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਇਹ ਪੂਰਾ ਨਾਮ ਹੈ ਇਸ ਬੋਰਡ ਦਾ। ਤਾਂ ਇਹਦਾ ਜਿਹੜਾ ਬਜਟ ਸੀਗਾ, ਉਹ ਜੇ ਤੁਸੀਂ ਅੰਕੜੇ ਕੱਢ ਕੇ ਵੇਖੋਗੇ, ਪਹਿਲਾਂ 70-75 ਕਰੋੜ ਦਾ ਸੀਗਾ। ਪਰ ਇਹਨਾਂ ਨੇ ਹਿਸਾਬ ਲਾ ਲਓ ਕਿ ਆਪਣੇ ਕਾਰਜਕਾਲ ਦੇ ਦੌਰਾਨ, ਜਿਹੜਾ ਕਿ ਮਸੀ ਸਾਲ ਦਾ ਰਿਹਾ ਹੋਵੇਗਾ, ਇਹਨਾਂ ਨੇ 110 ਕਰੋੜ ਕਰ ਦਿੱਤਾ। 110 ਕਰੋੜ ਤਾਂ ਮਤਲਬ ਇਹ ਸਾਫ਼ ਹੈ ਨਾ, ਫਿਰ ਖਰਚੇ ਬਚਾਏ, ਆਮਦਨ ਵਧੀ, ਤਾਂ ਹੀ ਆਪਾਂ ਸਰਪਲਸ ਹੁੰਨੇ ਆ ਜਾਂ ਆਪਣਾ ਬਜਟ ਵੱਧਦਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਇਹਨਾਂ ਦੇ ਕੰਮ ਕਰਨ ਦੀ ਸ਼ਾਨਦਾਰ ਮਿਸਾਲ ਹੈ ਜੀ। ਇਹ ਮਹਾਰਾਸ਼ਟਰ ਦੀ ਪੁਲਿਸ ਦੇ ਡੀਜੀਪੀ ਵੀ ਰਹੇ ਆ, ਤੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਇਹ 3ਵੇਂ ਕਮਿਸ਼ਨਰ ਆਫ ਪੁਲਿਸ ਵੀ ਸੀਗੇ ਮੁੰਬਈ ਦੇ ਵਿੱਚ। ਆਈਪੀਐਸ ਹੋਣ ਕਰਕੇ ਫਿਰ ਇਹਨਾਂ ਨੂੰ ਇੱਥੇ ਲਾਇਆ ਗਿਆ ਸੀਗਾ। ਤਾਂ ਬਹੁਤ ਸ਼ਾਨਦਾਰ ਕੰਮ ਕੀਤਾ ਇਹਨਾਂ ਨੇ। ਪਰ ਹੁਣ ਹੋਇਆ ਕਿ ਇਹਨਾਂ ਦੀ ਸੇਵਾ ਮੁਕਤੀ ਜਿਹੜੀ 28 ਜੂਨ ਨੂੰ ਹੋਈ ਆ, ਉਸ ਤੋਂ ਬਾਅਦ ਇਹਨਾਂ ਨੇ ਉੱਥੇ ਲਾ ਦਿੱਤਾ ਇੱਕ ਹੋਰ ਜਿਹੜਾ ਆਈਐਸ ਹੈ ਜੀ, ਰਾਉਤ ਸਾਹਿਬ। ਇੱਥੇ ਰੌਲਾ ਪੈ ਗਿਆ। ਅਭਿਜੀਤ ਰਾਜਿੰਦਰ ਰਾਉਤ ਉਹਦਾ ਪੂਰਾ ਨਾਮ ਹੈ, ਇਹ ਆਈਐਸ ਅਫਸਰ ਹੈ। ਹੁਣ ਦੇਖੋ, ਕੋਨਾ ਮੋਨਾ ਨਾ ਮਤਲਬ ਕਿ ਸਿੱਖ ਧਰਮ ਨੂੰ ਫੋਲੋ ਕਰਦਾ ਹੋਏਗਾ, ਮਤਲਬ ਕਿ ਇਹ ਹੈ ਕਿ ਨਾ ਹੀ ਸਿੱਖ ਧਰਮ ਦੇ ਮੁਤਾਬਕ ਜੋ ਬਹੁਤ ਵੱਡੀ ਗੱਲ ਹੈ ਕੇਸ ਨਾ ਹੀ ਹੋਆ ਜੀ। ਤਾਂ ਹੁਣ ਇੱਥੇ ਰੌਲਾ ਪੈ ਰਿਹਾ। ਇਹ ਕੱਲਾ ਕੋਈ ਇਹ ਮਸਲਾ ਐਸਜੀਪੀਸੀ ਵਾਲੇ ਨਹੀਂ ਚੁੱਕ ਰਹੇ, ਜਿਸ ਨੂੰ ਆਪਾਂ ਸਿਆਸੀ ਐਂਗਲ ਦੇ ਦਈਏ ਕਿ ਭਾਈ ਇਹਨਾਂ ਦੀ ਉਹਨਾਂ ਦੇ ਨਾਲ ਤੋੜ ਨਹੀਂ ਚੜੀ, ਤੇ ਹੁਣ ਹਰ ਇੱਕ ਗੱਲ ਤੇ ਨੁਕਸ ਕੱਢਦੇ ਨਜ਼ਰ ਆ ਰਹੇ। ਅਸਲ ਚ ਕੀ ਹੈ ਕਿ ਬਹੁਤ ਵੱਡੇ ਵੱਡੇ ਜਿਹੜੇ ਸਿੱਖ ਵਿਦਵਾਨ ਚਿੰਤਕ ਨੇ ਜਾਂ ਜਥੇਬੰਦੀਆਂ ਚਲਾਉਣ ਵਾਲੇ ਲੀਡਰ ਨੇ, ਉਹ ਸਾਰੇ ਹੀ ਇਹ ਗੱਲ ਕਹਿੰਦੇ ਆ ਕਿ ਇਹ ਤੇ ਬਈ ਦਖਲ ਦੀ ਇੰਤਹਾ ਹੈ, ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ। ਬਲਕਿ ਜਿਹੜਾ ਉੱਥੇ ਪ੍ਰਬੰਧਕੀ ਬੋਰਡ ਚਲਾਉਣ ਵਾਲਾ ਢਾਂਚਾ ਤੇ ਉਹਦੇ ਜਿਹੜੇ ਅਹੁਦੇਦਾਰ ਆ, ਉਹਨਾਂ ਨੂੰ ਵੀ ਅਜਿਹਾ ਨਹੀਂ ਸੀ ਹੋਣ ਦੇਣਾ ਚਾਹੀਦਾ। ਉਹ ਕਹਿੰਦੇ ਆ, ਮੈਂ ਇੱਕ ਸਿੱਖ ਚਿੰਤਕ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਉੱਥੇ ਜੋ ਵਿਪਰਵਾਦੀ ਪਰੰਪਰਾਵਾਂ ਚਲਾਈਆਂ ਹੋਈਆਂ ਨੇ, ਜੇ ਕੋਈ ਸਿੱਖ ਉਹਨਾਂ ਦੀ ਮੁਖਾਲਫਤ ਕਰੇ ਤੇ ਡੰਗੋਰੀ ਕੱਢ ਲੈਂਦੇ ਨੇ, ਡਾਂਗ ਖਿੱਚ ਲੈਂਦੇ ਨੇ ਜੀ। ਬਟ ਜਦੋਂ ਇਸ ਤਰ੍ਹਾਂ ਦਾ ਮਸਲਾ ਆਉਂਦਾ ਤਾਂ ਉਦੋਂ ਹੁਣ ਕਾਹਤੋਂ ਇਹ ਸਾਰਾ ਕੁਝ ਪਿੱਛੇ ਹਟ ਗਏ ਨੇ, ਸਰੋਪਾ ਪਾਤਾ ਇਹਨਾਂ ਨੇ। ਤੇ ਨਾਲ ਉਹਨਾਂ ਨੇ ਸਵਾਲ ਕੀਤਾ ਕਿ ਕੀ ਉਹਨਾਂ ਨੂੰ ਉੱਥੇ ਵਿਸ਼ੇਸ਼ ਬੋਰਡ ਲਾ ਕੇ ਆਪ ਹੀ ਲਿਖੇ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮ ਨਹੀਂ ਦੱਸਦੇ, ਜਿਨ੍ਹਾਂ 'ਚ 6ਵੇਂ ਨੰਬਰ ਤੇ ਇਹਨਾਂ ਨੇ ਲਿਖਿਆ ਕਿ 5 ਕਕਾਰਾਂ ਦੀ ਰਹਿਤ ਦ੍ਰਿੜ ਰੱਖਣੀ ਹੈ। 35 ਨੰਬਰ ਤੇ ਕਹਿੰਦੇ ਵੀ ਕੇਸ ਨੰਗੇ ਨਹੀਂ ਰੱਖਣੇ, 38 ਆਦਮੀ ਯਾਨੀ ਸਿਰ ਮੁੰਨੇ ਨੂੰ ਕੰਨਿਆ ਨਹੀਂ ਦੇਣੀ, ਅਤੇ 47 ਨੰਬਰ ਫਿਰ ਉਹਨਾਂ ਨੇ ਕੋਟ ਕੀਤਾ ਸਿੱਖੀ ਕੇਸਾ ਸਵਾਸਾ ਸੰਗ ਨਿਭਾਣੀ। ਤਾਂ ਮਤਲਬ ਉਹ ਬੋਰਡ ਤੇ ਹੀ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਆ ਕਿ ਕੀ ਤੁਸੀਂ ਗੁਰੂ ਸਾਹਿਬ ਦੇ ਆਪ ਜਿਹੜਾ ਉੱਥੇ ਬੋਰਡ ਲਾਇਆ ਉਹਨਾਂ 52 ਹੁਕਮਾਂ ਦੇ ਵਿੱਚੋਂ ਹੁਕਮ ਨਹੀਂ ਮੰਨਦੇ ਤੁਸੀਂ। ਤਾਂ ਇਸ ਕਰਕੇ ਹੁਣ ਇਹ ਮਾਮਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ। ਪਰ ਮੈਂ ਸਮਝਦਾ ਜਿੰਨਾ ਕੋ ਮੇਰਾ ਮਤਲਬ ਕਿ ਸੋਚਣ ਦਾ ਹੈ ਦਾਇਰਾ, ਉਹਦੇ ਵਿੱਚ ਹੀ ਰਹਿੰਦੇ ਆ ਕਿ ਇਹ ਬਹੁਤ ਗਲਤ ਕੀਤਾ ਇਹਨਾਂ ਨੇ। ਜੇ ਕੋਈ ਮਤਲਬ ਨਹੀਂ ਸੀਗਾ ਕੋਈ ਆਫੀਸਰ ਮੌਜੂਦ ਉੱਥੇ ਸਿੱਖ ਆਫੀਸਰ, ਤਾਂ ਉਹਨੂੰ ਲਿਆਂਦਾ ਜਾ ਸਕਦਾ ਸੀਗਾ,
ਕਿਸੇ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਸੀ, ਕਿਉਂਕਿ ਮਹਾਰਾਸ਼ਟਰ ਦੇ ਵਿੱਚ IPS ਹੋਣ ਜਾਂ IS ਹੋਣ, ਉਹਨਾਂ ਦੇ ਵਿੱਚ ਪੰਜਾਬੀ ਹੈਗੇ ਨੇ, ਜੀ ਸਿੱਖ ਹੈਗੇ ਨੇ, ਤਾਂ ਸਿੱਖ ਹੋਣਾ ਜ਼ਰੂਰੀ ਹੈ। ਖੈਰ, ਇਹ ਸਾਰਾ ਮਸਲਾ ਇਉਂ ਅੱਗੇ ਵਧਿਆ ਹੈ ਪ੍ਰਵੀਨ ਜੀ, ਤੇ ਅੱਗੇ ਹੁਣ ਪਤਾ ਨਹੀਂ ਕੀ ਬਣੇਗਾ, ਪਰ ਖਾਸੀ ਮੁਖਾਲਫਤ ਹੋ ਰਹੀ ਹੈ ਇਸ ਫੈਸਲੇ ਦੀ। ਜੀ ਪੰਜਾਬ ਸਰਕਾਰ ਨੇ ਕਿ ਕੇਂਦਰ ਸਰਕਾਰ ਨੇ, ਮੈਨੂੰ ਦੱਸਿਆ ਜ਼ਰੂਰ, ਬਜ਼ੁਰਗਾਂ ਦੇ ਲਈ ਇੱਕ ਅਹਿਮ ਫੈਸਲਾ ਲਿਆ ਜੀ। ਹਾਂਜੀ, ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ। ਜੀ ਦੇਖੋ, ਪੰਜਾਬ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਹੈ, ਇਹਦੇ ਵਿੱਚ ਇਹਨਾਂ ਨੇ ਇਹ ਕੀਤਾ ਹੈ ਕਿ ਜਿਹੜੇ ਬਜ਼ੁਰਗ ਅਦਾਲਤਾਂ ਦੇ ਵਿੱਚ ਧੱਕੇ ਧੋੜੇ ਖਾਂਦੇ ਨੇ, ਕਿ ਉਹਨਾਂ ਨੂੰ ਇੰਨੀ ਕੁ ਛੋਟ ਮਿਲ ਜਾਏਗੀ ਕਿ ਉਹ ਆਨਲਾਈਨ ਹੀ ਪੇਸ਼ੀ ਭੁਗਤ ਲਿਆ ਕਰਨ। ਮਤਲਬ ਕਿ ਕੋਰਟ ਕਚਹਿਰੀਆਂ ਦੇ ਵਿੱਚ ਜੋ ਉਹ ਧੱਕੇ ਖਾਂਦੇ ਨੇ, ਉਹਨਾਂ ਧੱਕਿਆਂ ਤੋਂ ਉਹਨਾਂ ਦਾ ਬਚਾਅ ਹੋ ਜਾਵੇ। ਤਾਂ ਇਹਦੇ ਵਾਸਤੇ ਸਰਕਾਰ ਨੇ ਐਲਾਨ ਕੀਤਾ ਕਿ ਇੱਕ ਮੋਬਾਈਲ ਲਿੰਕ ਜਿਹੜਾ ਉਹ ਉਪਲਬਧ ਕਰਾਇਆ ਜਾਏਗਾ। ਇਹਦੇ ਵਿੱਚ ਬਜ਼ੁਰਗ ਵਿਅਕਤੀ ਕਿਤੋਂ ਵੀ ਕੋਰਟ ਦੇ ਸਾਹਮਣੇ ਆਪਣੀ ਪੇਸ਼ੀ ਜਿਹੜੀ ਹੈ ਭੁਗਤ ਲਿਆ ਕਰੇਗਾ। ਪਰ ਇਹ ਮੋਬਾਈਲ ਲਿੰਕ ਕੀ ਹੋਏਗਾ, ਕਿਸ ਐਪ ਨਾਲ ਜੁੜਿਆ ਹੋਏਗਾ, ਕੀ ਹਿਸਾਬ ਕਿਤਾਬ ਹੋਏਗਾ, ਕੀ ਇਹਦਾ ਸੌਫਟਵੇਅਰ ਹੋਏਗਾ, ਅਜਿਹੀ ਕੋਈ ਜਾਣਕਾਰੀ ਸਰਕਾਰ ਨੇ ਨਹੀਂ ਦਿੱਤੀ। ਪਰ ਫਿਰ ਵੀ ਜੇਕਰ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਇਹ ਲੈ ਕੇ ਆਉਂਦੇ ਨੇ ਤਾਂ ਵਧੀਆ ਗੱਲ ਹੈ। ਕਿਉਂਕਿ ਦੇਖੋ, ਕੋਰਟ ਕਚਹਿਰੀਆਂ ਦਾ ਜਿਹੜਾ ਕੰਮ ਹੈ ਨਾ, ਉਹ ਵਾਕਿਆ ਵੈਸੇ ਤੇ ਬਜ਼ੁਰਗਾਂ ਦੇ ਧੱਕੇ ਧੋੜੇ ਤਾਂ ਬਈ ਬੈਂਕਾਂ ਚੋਂ ਵੀ ਬੰਦ ਹੋਣੇ ਚਾਹੀਦੇ। ਜੋ ਬੈਂਕਿੰਗ ਸਹੂਲਤਾਂ ਹੈ ਉਹ ਉਹਨਾਂ ਦੇ ਘਰੇ ਜਾਣੀਆਂ ਚਾਹੀਦੀਆਂ, ਪਰ ਇਹ ਅਸੀਂ ਅੰਤਰ ਵਿਕਸਿਤ ਨਹੀਂ ਕਰ ਸਕੇ। ਜਦ ਕਿ ਨਾਲੇ ਤੁਹਾਨੂੰ ਪਤਾ ਇੱਥੇ ਪ੍ਰਾਈਵੇਟ ਤੇ ਸਰਕਾਰੀ ਬੈਂਕ ਕਿੰਨੇ ਗਾਹਕ ਤੋਂ ਚਾਰजेस ਲੈਂਦੇ। ਜੀ ਬਿਲਕੁਲ। ਅੱਛਾ, ਦੂਜੀ ਚੀਜ਼ ਕਿ ਦਫ਼ਤਰਾਂ ਦੇ ਵਿੱਚ ਵੀ ਬਜ਼ੁਰਗਾਂ ਨੂੰ ਜਿਹੜੇ ਹੱਡ ਰੋਲਣੇ ਪੈਂਦੇ ਉਹ ਵੀ ਬੰਦ ਹੋਣੇ ਚਾਹੀਦੇ ਆ। ਪਰ ਇਹ ਕੋਰਟਾਂ ਦਾ ਕੰਮ ਇਹੋ ਜਿਹਾ ਕਿ ਜੱਜ ਸਾਹਿਬ ਆਪ ਤੇ ਠੰਡੇ ਥਾਂ ਤੇ ਬੈਠੇ ਹੁੰਦੇ ਆ, ਬਾਹਰ ਜਨਤਾ ਗਰਮੀ ਚ ਭੁੱਜਦੀ ਹੁੰਦੀ, ਵੱਧ ਤੋਂ ਵੱਧ ਪੱਖੇ ਹੁੰਦੇ, ਤੇ ਜੇ ਲਾਈਟ ਚਲੇ ਜਾਵੇ ਤੁਸੀਂ ਹਿਸਾਬ ਲਾ ਲਓ ਕੀ ਬਣੇਗਾ। ਤਰੀਕ ਕਈ ਵਾਰੀ ਸਵੇਰੇ 9 ਵਜੇ 9:30 ਵਜੇ ਪਹੁੰਚਿਆ ਬੰਦਾ 5 ਵਜੇ ਫਾਰਗ ਹੁੰਦਾ ਹੈ। ਇਸ ਕਰਕੇ ਚਲੋ ਦੂਸਰਾ ਤਾਂ ਆਪਦਾ ਵੇਲਾ ਕੱਢ ਲੈਂਦਾ ਕਿਸੇ ਨਾ ਕਿਸੇ ਹਿਸਾਬ ਕਿਤਾਬ ਨਾਲ, ਪਰ ਬਜ਼ੁਰਗਾਂ ਵਾਸਤੇ ਬਹੁਤ ਚੰਗੀ ਗੱਲ ਹੈ। ਪਰ ਇਹ ਬਜ਼ੁਰਗਾਂ ਨੂੰ ਟੈਲੀਫੋਨ ਸਾਰਿਆਂ ਨੂੰ ਕਿੱਥੋਂ ਉਪਲਬਧ ਹੋਏਗਾ ਜੇ ਕਿਸੇ ਕੋਲ ਨਹੀਂ ਹੈ? ਫਿਰ ਇਹ ਸੌਫਟਵੇਅਰ ਹੋਏਗਾ, ਐਪ ਹੋਏਗੀ, ਇਹਦੇ ਬਾਰੇ ਇਹਨੇ ਕੋਈ ਜਾਣਕਾਰੀ ਇਹਨਾਂ ਨੂੰ ਠੋਸ ਰੂਪ ਚ ਦਿੱਤੀ ਨਹੀਂ। ਪਰ ਇੱਕ ਮਸਲਾ ਹੋਰ ਵੀ ਹੈ ਕਿ ਕੀ ਹਾਈ ਕੋਰਟ ਦੇ ਵਿੱਚ ਵੀ ਇਸ ਤਰ੍ਹਾਂ ਪੇਸ਼ੀ ਭੁਗਤ ਲਿਆ ਕਰਨਗੇ ਬਜ਼ੁਰਗ? ਇਹ ਵੀ ਤਾਂ ਵੇਖਣਾ ਹੋਏਗਾ ਨਾ, ਕਿਉਂਕਿ ਹਾਈ ਕੋਰਟ ਦਾ ਮਾਮਲਾ ਵੱਖਰਾ ਹੁੰਦਾ ਹੈ। ਖੈਰ, ਇਹ ਆਪਣੇ ਆਪ ਦੇ ਵਿੱਚ ਕੁਝ ਸਵਾਲਾਤ ਹੈਗੇ ਆ ਜਿਹੜੇ ਕਾਇਮ ਦੇ ਕਾਇਮ ਹੈਗੇ ਆ, ਪਰੰਤੂ ਇਹਨਾਂ ਨੇ ਕੋਸ਼ਿਸ਼ ਚੰਗੀ ਕੀਤੀ ਹੈ ਕਿ ਬਜ਼ੁਰਗਾਂ ਨੂੰ ਇੰਨੀ ਕੋ ਰਾਹਤ ਦਵਾਈ ਜਾਵੇ। ਪਰ ਇਹ ਕਿਸ ਤਰ੍ਹਾਂ ਹੋਏਗਾ, ਕਿਸ ਤਰ੍ਹਾਂ ਸੰਭਵ ਹੋਏਗਾ, ਹਾਲੇ ਇਹਦੇ ਬਾਰੇ ਕੋਈ ਬਹੁਤੀ ਠੋਸ ਰੂਪ ਚ ਇਹਨਾਂ ਨੇ ਜਾਣਕਾਰੀ ਉਪਲਬਧ ਨਹੀਂ ਕਰਵਾਈ। ਜੀ, ਪੰਜਾਬ ਸਰਕਾਰ ਨੇ ਕੋਈ ਹੋਰ ਕਰਜ਼ਾ ਲਿਆ ਮਿੰਟੂ ਜੀ? ਹਾਂਜੀ, ਭਗਵੰਤ ਮਾਨ ਨਾ, ਤੁਹਾਨੂੰ ਪਤਾ ਹੋਏਗਾ ਭਗਵੰਤ ਮਾਨ ਗਾਇਕੀ ਚ ਵੀ ਕੀੜੇ ਕੱਢ ਲਿਆ ਕਰਦੇ ਸੀਗੇ ਪੁਰਾਣੇ ਸਮੇਂ ਚ। ਇਹ ਪੈਰੋਡੀ ਵੀ ਕਰ ਲੈਂਦੇ ਸਨ, ਤੇ ਮਤਲਬ ਕਮੇਡੀ ਤਾਂ ਕਰਦੇ ਸੀ ਨਾ। ਪੈਰੋਡੀ ਮਤਲਬ ਕਿ ਕਿਸੇ ਗਾਣੇ ਨੂੰ ਉਦਾਂ ਗਾ ਦੇਣਾ। ਵੈਸੇ ਪੈਰੋਡੀ ਤੋਂ ਚੜੇ ਸੀਗੇ। ਫੁੱਲਾਂ ਦੀ ਕੱਚੀ ਵਪਾਰ ਨੇ ਤਾਂ ਉਲਟਾ ਜਿਹੜਾ ਗਾਇਆ ਸੀ, ਗੋਭੀ ਦੀ ਕੱਚੀ ਵਪਾਰ, ਆਲੂਆਂ ਦੇ ਭਾਜ ਸਾਨੂੰ ਤੋਂ। ਤਾਂ ਇਹਨਾਂ ਨੇ ਇੱਕ ਵਾਰੀ ਗਾਣਾ ਗਾਇਆ ਸੀ ਬਈ, ਉਸ ਗਾਣੇ ਦੇ ਵਿੱਚ ਬੋਲ ਸਨ, ਘਾਟੇ ਵਾਧੇ ਚੱਲਦੇ ਹੀ ਰਹਿੰਦੇ, ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ। ਤਾਂ ਉਹ ਸਾਫ਼ ਹੈ, ਸਪਸ਼ਟ ਹੈ, ਉਹਨਾਂ ਨੇ ਅੱਜ ਤੋਂ ਕਈ ਸਾਲ ਪਹਿਲੇ ਪੰਜਾਬੀਆਂ ਨੂੰ ਕਹਿਤਾ ਸੀਗਾ। ਹੁਣ ਪੰਜਾਬੀ ਨਹੀਂ ਮੰਨੇ ਤਾਂ ਕੀ ਕਰੀਏ? ਉਹਨਾਂ ਨੇ ਤਾਂ ਕਹਿਤਾ ਸੀਗਾ। ਤਾਂ ਗੱਲ ਇਹ ਹੈ ਕਿ ਘਾਟੇ ਵਾਧੇ ਚੱਲਦੇ ਹੀ ਰਹਿੰਦੇ, ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ, ਪੰਜਾਬ ਦਾ ਹਾਲ ਇਹੋ ਰਹਿਣਾ ਹੈ। ਇਹ ਸਾਫ਼ ਹੈ, ਕਿਉਂਕਿ ਹੁਣ ਜੇ ਤੁਸੀਂ ਵੇਖੋਗੇ 1.5 ਸਾਲ ਦੇ ਵਿੱਚ ਕੀ ਬਦਲਿਆ, ਤੇ ਗਾਂ ਵੀ ਬਦਲਣ ਦਾ ਕੋਈ ਇਮਕਾਨ ਨਹੀਂ ਹੈਗਾ, ਕਿਉਂਕਿ ਇਹ ਆਰਥਿਕ ਗੁੰਝਲ ਇੰਨੀ ਕਸੂਤੀ ਹੋ ਗਈ ਆ ਕਿ ਆਮ ਆਦਮੀ ਪਾਰਟੀ ਚਾਹ ਕੇ ਵੀ ਜ਼ੋਰ ਲਾ ਕੇ ਵੀ ਨਹੀਂ ਕਰ ਸਕਦੀ, ਛੇਤੀ ਕਿਤੇ ਨਹੀਂ। ਕਿਉਂਕਿ ਇਹ ਅੱਜ ਜੇ ਬਹੁਤ ਹੱਲਾ ਮਾਰਿਆ ਜਾਵੇ ਤਾਂ ਇਹਦੇ ਜਿਹੜੇ ਰਿਜ਼ਲਟ ਨੇ ਉਹ 5-10 ਸਾਲ ਲੇਟ ਦਿਖਾਈ ਦੇਣਗੇ। ਤਾਂ ਹਾਲੇ ਤਾਂ ਅਸੀਂ ਸ਼ੁਰੂਆਤ ਹੀ ਨਹੀਂ ਕਰ ਰਹੇ। ਤਾਂ ਇਹਨਾਂ ਨੇ ਹੁਣ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਨੇ RBI ਤੋਂ ਕਰਜ਼ਾ ਲਿਆ 2000 ਕਰੋੜ ਦਾ। 1000 ਕਰੋੜ ਰੁਪਈਆ ਜਿਹੜਾ ਉਹ ਪੁਰਾਣੇ ਕਰਜ਼ੇ ਦੀ ਵਾਪਸੀ
ਤੇ ਜਿਹੜਾ 200 ਕਰੋੜ ਰੁਪਈਆ ਵਿਆਜ ਦੇ ਰੂਪ ਚ ਦੇਣਾ ਇਹਨਾਂ ਨੇ ਧਾਰਨਾ ਹੈ। ਤਾਂ ਗੱਲ ਤਾਂ ਫਿਰ ਉੱਥੇ ਆ ਗਈ ਨਾ ਕਿ 1000 ਕਰੋੜ ਰੁਪਈਆ ਕਰਜ਼ਾ ਲਾਉਣਾ ਹੈ, ਕਰਜ਼ਾ ਲੈ ਕੇ ਕਰਜ਼ਾ ਲਾਉਣਾ ਹੈ ਜੀ। ਮਤਲਬ ਕਿ ਉਹ ਆਈ ਹੋਣੀ ਹੈ ਨਾ ਕਰਜ਼ੇ ਦੀ ਡੇਟ, ਤਾਂ ਕਰਜ਼ਾ ਵਾਪਸ ਕਰਨਾ ਪੈਂਦਾ ਮਿੱਥੇ ਸਮੇਂ ਤੇ। ਜਿਵੇਂ ਜਿਵੇਂ ਆਪਾਂ ਗਾਂਹ ਤੁਰੇ ਜਾਂਦੇ ਆ, ਜੋ ਪਿਛਾਂ ਕਰਜ਼ੇ ਲੈ ਆਉਂਦੇ ਨੇ ਉਹ ਉਹਨਾਂ ਦੀ ਜਿਹੜੀ ਆ ਜਾਂਦੀ ਹੈ ਡੇਟ, ਤਾਂ ਉੱਥੇ ਮਿੱਥੇ ਸਮੇਂ ਤੇ ਤੁਹਾਨੂੰ ਉਹ ਲਾਉਣਾ ਪਊਗਾ ਕਰਜ਼ਾ, ਨਹੀਂ ਤਾਂ ਅਦਰਵਾਈਜ਼ ਸਟੇਟ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਡਿਫਾਲਟ ਕਰ ਜਾਏਗਾ ਜੀ। ਹੁਣ ਦੂਜੀ ਚੀਜ਼ ਕਿ ਨਾਲ ਵਿਆਜ 200 ਕਰੋੜ ਰੁਪਈਆ ਵਿਆਜ ਦਾ ਚਲਾ ਜਾਏਗਾ ਜਿਹੜਾ ਦੂਸਰਾ ਕਰਜ਼ਾ ਹੋਏਗਾ। ਤਾਂ ਕੁੱਲ ਮਿਲਾ ਕੇ ਅਸੀਂ ਕਰਜ਼ੇ ਦੀਆਂ ਫੌੜੀਆਂ ਨਾਲ ਹੀ ਸਫ਼ਰ ਤੈਅ ਕਰ ਰਹੇ ਹਾਂ। ਇਹ ਜੋ ਮਰਜ਼ੀ ਕਹੀ ਜਾਣ ਲੀਡਰ, ਜੋ ਮਰਜ਼ੀ ਆਖਣ ਕਿ ਖਜ਼ਾਨਾ ਜੀ ਫੋਲਿਆ ਨੱਕੋ ਨੱਕ ਭਰਿਆ, ਉਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਭੋਲੇ ਭਾਲੇ ਲੋਕਾਂ ਨੂੰ ਭਰਮਾਉਣ ਵਾਲੀਆਂ। ਪਰ ਹਕੀਕਤ ਇਹੋ ਹੀ ਆ, ਸੱਚ ਇਹੋ ਆ, ਸਚਾਈ ਇਹੋ ਹੀ ਆ ਕਿ ਬਈ ਪੰਜਾਬ ਦਾ ਬੁਰਾ ਹਾਲ ਆ ਆਰਥਿਕ ਪੱਖ ਤੋਂ। ਇੰਨਾ ਬੁਰਾ ਹਾਲ ਆ ਕਿ 1982 ਚ ਅਸੀਂ ਪਹਿਲੇ ਨੰਬਰ ਤੇ ਸਾਂ ਕਮਾਈ ਦੇ ਮਾਮਲੇ ਚ, ਅੱਜ ਅਸੀਂ 18ਵੇਂ ਨੰਬਰ ਤੇ ਹਾਂ। 18ਵੇਂ ਤੇ ਸੋਚ ਕੇ ਵੇਖੋ ਕਿ ਪਹਿਲੇ ਤੋਂ 18 ਤੱਕ ਦਾ ਸਫ਼ਰ ਜਿਹੜਾ ਕਿੰਨਾ ਥੱਲੇ ਆ। ਇਸ ਕਰਕੇ ਕਿਉਂਕਿ ਦੇਖੋ ਅਸੀਂ ਮੈਨੂਫੈਕਚਰਿੰਗ ਦੇ ਵਿੱਚ, ਐਕਸਪੋਰਟ ਦੇ ਵਿੱਚ ਉਹ ਥਾਂ ਨਹੀਂ ਹਾਸਲ ਕਰ ਸਕੇ ਜਿਹੜੀਆਂ ਕੁਝ ਹੋਰ ਸਰਕਾਰਾਂ ਜਾਂ ਸਟੇਟਾਂ ਕਰ ਰਹੀਆਂ ਨੇ। ਸਾਡੀ ਇਹ ਸਮੱਸਿਆ ਰਹੀ ਹੈ ਬੇਸਿਕ। ਤਾਂ ਇਸ ਕਰਕੇ ਇਹ ਦਿੱਕਤ ਆਉਣੀ ਆ। ਇਸ ਤਰ੍ਹਾਂ ਦੇ ਖੇਤਰਾਂ ਨੂੰ ਪ੍ਰਫੁੱਲਤ ਕਰਨ ਦੀ ਥਾਂ ਤੇ ਜਾਂ ਖੇਤੀ ਨੂੰ ਹੋਰ ਲਾਹੇਵੰਦ ਕਰਨ ਦੀ ਥਾਂ ਤੇ ਇਹ ਇੱਧਰ ਜਿਹੜੀਆਂ ਟੋਪੀਆਂ ਕਮਾਈ ਜਾਂਦੇ ਆ, ਕੋਈ ਕਹਿੰਦਾ ਐ ਕਰ ਦਿਆਂਗੇ, ਕੋਈ ਕਹਿੰਦਾ ਐ ਕਰ ਦਿਆਂਗੇ। ਉਹਦੇ ਨਾਲ ਕੀ ਹੋ ਰਿਹਾ ਕਿ ਹੁਣ ਤੁਸੀਂ ਅੱਜ ਬਿਜਲੀ ਸਬਸਿਡੀ ਦਾ ਹੀ ਦੇਖ ਲਓ ਜੀ, 20,000 ਕਰੋੜ ਰੁਪਈਆ ਤੇ ਆਪਣੇ ਇੱਧਰ ਜਾਂਦਾ ਤੇ 20,000 ਕਰੋੜ ਦੀ ਤਨਖਾਹ ਪੈਨਸ਼ਨ ਹੈ। ਬਜਟ ਦਾ ਜਾਨੀ ਹਿਸਾਬ ਲਾ ਲਓ ਵੀ 50-55% ਤੇ ਇੱਥੇ ਹੀ ਚਲਾ ਗਿਆ। ਤੇ ਕਰਾਂਗੇ ਕੀ? ਤਾਂ ਇਹ ਪਾਲਿਸੀ ਮੇਕਿੰਗ ਦਾ ਕੰਮ ਹੈ। ਸਾਨੂੰ ਵੇਖਣਾ ਪਵੇਗਾ ਕਿ ਸਾਡੇ ਕੋਲ ਜਿੰਨੇ ਕੋਈ ਰਿਸੋਰਸਸ ਹੈਗੇ ਆ, ਅਸੀਂ ਉਹਨਾਂ ਦੇ ਨਾਲ ਅੱਗੇ ਕਿੱਦਾਂ ਵਧੀਏ ਤੇ ਗਾਂ ਆਪਣੇ ਰਿਸੋਰਸਸ ਜਿਹੜੇ ਆ ਉਹ ਚੰਗੇ ਧੰਨਵਾਦ ਕਿੱਦਾਂ ਕਰ ਸਕੀਏ। ਇਧਰ ਪਰ ਕੋਈ ਸੋਚਦਾ ਨਹੀਂ, ਇਹ ਸੱਚ ਆ। ਤਾਂ ਕਰਜ਼ਾ ਤਾਂ ਬਈ ਲੈਣਾ ਹੀ ਪੈਣਾ ਸੀਗਾ, ਜੋ ਮਰਜ਼ੀ ਆ। ਹੁਣ 2000 ਕਰੋੜ ਦਾ ਲੈ ਲਿਆ, ਮੈਨੂੰ ਲੱਗਦਾ ਜਿਹੜੀ ਇਹਨਾਂ ਨੇ ਆਪਣੇ ਆਪ ਤੇ ਲਿਮਟ ਲਾਈ ਸੀ ਉਸ ਨੂੰ ਕ੍ਰਾਸ ਕਰ ਜਾਣਗੇ, ਕਿਉਂਕਿ ਹਾਲੇ ਤੁਸੀਂ ਦੇਖੋ ਕਿ ਕਾਫੀ ਸਮਾਂ ਪਿਆ ਹੈ ਨਾ ਫਾਈਨੈਂਸ਼ੀਅਲ ਈਅਰ ਦੇ ਅੰਤ ਦੇ ਵਿੱਚ। ਜੀ। ਵਿਵਾਦਤ ਪ੍ਰੋਫੈਸਰ ਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤਬਾਦਲਾ ਕੀਤਾ ਗਿਆ ਮਿੰਟੂ ਜੀ। ਦੇਖੋ ਇਹ ਮਾਮਲਾ ਬੜਾ ਭਖਿਆ ਸੀਗਾ ਪਿਛਲੇ ਹਫ਼ਤੇ, ਕਿਉਂਕਿ ਇੱਕ ਚਿੱਠੀ ਲਿਖ ਦਿੱਤੀ ਗਈ ਸੀਗੀ ਰਾਜਪਾਲ, ਜਿਹੜੇ ਕਿ ਤੁਹਾਨੂੰ ਪਤਾ ਚਾਂਸਲਰ ਹੁੰਦੇ ਨੇ ਯੂਨੀਵਰਸਿਟੀ ਦੇ। ਉਸ ਚਿੱਠੀ 'ਚ ਇੱਕ ਪ੍ਰੋਫੈਸਰ ਤੇ ਦੋਸ਼ ਲਾਇਆ ਸੀਗਾ ਕਥਿਤ ਤੌਰ ਤੇ ਇੱਕ ਕੁੜੀ ਨੇ ਇਹ ਸ਼ੋਸ਼ਣ ਕਰ ਰਿਹਾ। ਫਿਰ ਉਸ ਤੋਂ ਬਾਅਦ ਜਿਹੜੇ ਵੀਸੀ ਸਾਹਿਬ ਸੀਗੇ ਗੋਸਲ ਸਾਹਿਬ, ਉਹਨਾਂ ਦਾ ਆ ਗਿਆ ਵਰਜ਼ਨ ਕਿ ਦੇਖੋ ਜੀ ਗੱਲ ਇਹ ਆ ਕਿ ਬਈ ਅਸੀਂ ਇਹ ਜਿਹੜਾ ਪ੍ਰੋਫੈਸਰ ਆ ਉਹਦੇ ਤੋਂ ਸਾਰੇ ਸਟੂਡੈਂਟ ਜਿਹੜੇ ਵਾਪਸ ਲੈ ਲਏ ਆ, ਕਿਸੇ ਡਿਪਾਰਟਮੈਂਟ ਦਾ ਹੈਡ ਨਹੀਂ ਲੱਗੇਗਾ, ਕਿਸੇ ਕਲਾਸ ਨੂੰ ਨਹੀਂ ਪੜ੍ਹਾਏਗਾ, ਤੇ ਇਹ ਸਜ਼ਾ ਕਿ ਮਜ਼ਾ ਹੈ ਦੱਸੋ? ਉਹਨੂੰ ਤਾਂ ਸਗੋਂ ਵਿਹਲਿਆਂ ਕਰ ਦਿੱਤਾ। ਫਿਰ ਉਸ ਤੋਂ ਬਾਅਦ ਐਸੇ ਹਫ਼ਤੇ ਹੀ ਇੱਕ ਕੁੜੀ ਹੋਰ ਸਾਹਮਣੇ ਆ ਗਈ ਸੀ ਜਿਹੜੀ ਕਿ ਸਾਬਕਾ ਸਟੂਡੈਂਟ ਸੀਗੀ ਯੂਨੀਵਰਸਿਟੀ ਦੀ। ਉਸਨੇ ਕਿਹਾ ਕਿ ਮੇਰੇ ਤੇ ਵੀ ਪਾਉਂਦਾ ਰਿਹਾ ਹੈ ਇੱਕ ਲੱਛਣਾ, ਮੈਨੂੰ ਘਰ ਤੱਕ ਦੀ ਆਫਰ ਕੀਤੀ ਸੀ ਕਿ ਮੇਰੇ ਘਰੇ ਰਹਿਣ ਲੱਗ ਜਾ। ਠੀਕ ਹੈ, ਯਾਨੀ ਕੁੱਲ ਮਿਲਾ ਕੇ ਕਹਿ ਲਓ ਕਿ ਗੰਦਾ ਰਿਕਾਰਡ ਹੀ ਸਾਹਮਣੇ ਆ ਰਿਹਾ ਸੀਗਾ, ਹਰੇਕ ਪਾਸੇ ਮੂੰਹ ਮਾਰੀ ਜਾਣ ਦੀ ਆਦਤ। ਤਾਂ ਉਸ ਤੋਂ ਬਾਅਦ ਹੁਣ ਇਹ ਖਬਰ ਆ ਰਹੀ ਹੈ ਕਿ ਉਕਤ ਪ੍ਰੋਫੈਸਰ ਨੂੰ ਇਹਨਾਂ ਨੇ ਬਦਲ ਕੇ ਕਪੂਰਥਲੇ ਘਲਾ ਦਿੱਤਾ ਜੀ। ਹੁਣ ਕਪੂਰਥਲੇ ਘਲਾਉਣ ਦਾ ਮਤਲਬ ਇਹ ਆ ਕਿ ਪਹਿਲੀ ਗੱਲ ਕਿ ਜੇ ਤੁਸੀਂ ਮਹਿਕਮੇ ਦੀ ਕਾਰਵਾਈ ਕਰਦੇ ਹੋ ਤਾਂ ਤੁਸੀਂ ਮੰਨਦੇ ਹੋ ਨਾ ਕਿ ਉਹ ਬੰਦਾ ਗੁਨਾਹਗਾਰ ਹੈ। ਹੁਣ ਜੇ ਇਸ ਮਾਮਲੇ 'ਚ ਗੁਨਾਹਗਾਰ ਆ, ਤੁਹਾਡੀ ਜਾਂਚ ਪੜਤਾਲ ਦੇ ਵਿੱਚ ਵੀ ਜੇ ਇਹ ਚੀਜ਼ ਪਾਈ ਜਾਂਦੀ ਹੈ ਤਾਂ ਫਿਰ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ, ਕਾਨੂੰਨ ਦੀ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਕੱਲੀ ਮਹਿਕਮੇ ਦੀ ਕਾਰਵਾਈ। ਤਾਂ ਦੇਖੋ ਮਹਿਕਮੇ ਦੀ ਕਾਰਵਾਈ ਹੁੰਦੀ ਹੈ ਨਾ, ਮਹਿਕਮਾ ਕੋਈ ਜੁਡੀਸ਼ੀਅਲ ਪਾਵਰ ਤਾਂ ਰੱਖਦਾ ਨਹੀਂ ਹੈ ਜੀ, ਜੋ ਕਿਸੇ ਨੂੰ ਸਜ਼ਾ ਕਰ ਦੇਗਾ, ਕਿਸੇ ਨੂੰ ਜੁਰਮਾਨਾ ਲਾ ਦੇਗਾ। ਤਾਂ ਗੱਲ ਹੈ ਕਿ ਮਹਿਕਮਾ ਤਾਂ ਸਿਰਫ ਚਾਰਜ ਸ਼ੀਟ ਕਰ ਸਕਦਾ ਹੈ, ਦੋਸ਼ ਸਿੱਧ ਕਰ ਸਕਦਾ, ਜਾਂ ਇਸ ਤਰ੍ਹਾਂ ਦਾ ਬਦਲੀ ਵਾਲਾ ਐਕਸ਼ਨ ਲੈ ਸਕਦਾ, ਪਰ ਜਿਹੜਾ ਕੰਮ ਪੁਲਿਸ ਨੇ ਕਰਨਾ ਤਾਂ ਉਹ ਕਿਉਂ ਨਹੀਂ ਕਰਵਾਇਆ ਜਾ ਰਿਹਾ ਜਦੋਂ ਤੁਹਾਡੀ ਨਜ਼ਰ ਦੇ ਵਿੱਚ ਉਹ ਗਲਤ ਲੱਗ ਰਿਹਾ ਪ੍ਰੋਫੈਸਰ?
ਤਾਂ ਖੈਰ ਇਹ ਸਾਰਾ ਮਾਮਲਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਹੀ ਆ। ਪਰ ਇਹਨੇ ਬਦਨਾਮੀ ਵਾਲੇ ਮਾਮਲੇ 'ਚ ਜੇ ਦੇਖੀਏ ਤਾਂ ਪੂਰਾ ਗੁੱਡਾ ਬੰਨ ਦਿੱਤਾ ਹੈ ਖੇਤੀਬਾੜੀ ਯੂਨੀਵਰਸਿਟੀ ਦਾ, ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵਿਰਾਸਤ ਹੈਗੀ ਹੈ ਪੰਜਾਬ 'ਚ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਉਸ ਪੁੱਤ ਦੀ ਜਿਹੜਾ ਕਪੁੱਤ ਬਣ ਗਿਆ, ਜਿਹੜੇ ਪਿਓ ਨੇ ਜੰਮਿਆ ਸੀ ਉਹਨੂੰ ਹੀ ਕੁਹਾੜੇ ਨਾਲ ਤੇ ਗੰਡਾਸੇ ਦੇ ਨਾਲ ਵੱਢ ਦਿੱਤਾ। ਹਾਂਜੀ, ਇਹ ਨਸ਼ੇੜੀਆਂ ਦੇ ਕੰਮ ਨੇ। ਇਹ ਦੋਵੇਂ ਪੁੱਤ ਜਿਹੜੇ ਸੀਗੇ ਨਾ, ਇਹ ਦੋਵੇਂ ਨਸ਼ਾ ਕਰਦੇ ਸੀਗੇ, ਬਜ਼ੁਰਗ ਦੇ ਪੁੱਤ ਜਿਹੜੇ ਸੀਗੇ। ਤੇ ਤੁਹਾਨੂੰ ਪਤਾ ਬਾਪ ਤੇ ਫਿਰ ਮਤਲਬ ਤਰਲਾ ਮਾਰਦਾ ਹੀ ਹੈ ਨਾ, ਮਾਂ ਹੋਵੇ ਬਾਪ ਹੋਵੇ, ਤੇ ਟੋਕਾ ਟਕਾਈ ਤੇ ਚੱਲਦੀ ਹੈ ਆਪਣੇ ਘਰਾਂ 'ਚ ਜਦੋਂ ਇਸ ਤਰ੍ਹਾਂ ਦਾ ਕੰਮ ਹੋ ਜਾਂਦਾ। ਤੇ ਉਹ ਕਿਤੇ ਵਿਚਾਰਾ ਜਿਹੜਾ ਬਾਪ ਸੀਗਾ ਉਹ ਭਲਾਮਾਨਸ ਇਹਨਾਂ ਨੂੰ ਰੋਕਦਾ ਹੋਊਗਾ, ਇਹੀ ਗੁਨਾਹ। ਤਾਂ ਇਹਨਾਂ ਨੂੰ ਦੋਨਾਂ ਨੇ ਦੱਸਦੇ ਆ ਕਿ ਨਸ਼ੇ ਕਰਨ ਤੋਂ ਜਿਹੜਾ ਬਾਪ ਰੋਕਦਾ ਸੀ, ਗੁੱਸੇ 'ਚ ਆ ਕੇ ਤੇ ਉਹਨੂੰ ਵੱਢ ਕੱਟਿਆ ਇਹਨਾਂ ਨੇ ਕੁਹਾੜੀ ਅਤੇ ਗੰਡਾਸੇ ਦੇ ਨਾਲ। ਤੇ ਝਲੂਰ ਪਿੰਡ ਦੀ ਇਹ ਜਿਹੜੀ ਵਾਰਦਾਤ ਆ। ਸੋ ਗੱਲ ਇਹ ਆ ਕਿ 65 ਸਾਲ ਦਾ ਇਹ ਬਜ਼ੁਰਗ ਮਰ ਗਿਆ। ਚਲੋ ਉਹਦੀ ਤਾਂ ਹੁਣ ਕਹਿ ਲਓ ਕਿ ਬਈ ਜਾਨ ਛੁੱਟ ਗਈ। ਇਹ ਵੈਸੇ ਅੱਜ ਇਹਨਾਂ ਨੇ ਗੰਡਾਸੇ ਕੁਹਾੜੀ ਨਾਲ ਵੱਢਿਆ, ਪਰ ਪਤਾ ਨਹੀਂ ਉਹਦਾ ਦਿਲ ਜਿਹੜਾ ਹੈ ਇਹਨਾਂ ਨੇ ਆਪਣੀ ਹਰਕਤਾਂ ਨਾਲ ਪਹਿਲਾਂ ਕਿੰਨੀ ਵਾਰੀ ਪਛਿਆ ਹੋਏਗਾ, ਕਿੰਨੀ ਵਾਰੀ ਕੱਟਿਆ ਹੋਏਗਾ। ਗੱਲ ਇਹ ਕਿ ਇਹਨਾਂ ਨੂੰ ਹੁਣ ਸਜ਼ਾ ਹੋ ਜਾਏਗੀ, ਅੰਦਰ ਰੋਲਦੇ ਮਰਦੇ ਰਹਿ ਜਾਣਗੇ। ਪਰ ਇੱਥੇ ਜਿਹੜੀ ਇਹ ਕਹਾਣੀ ਹੈ ਨਾ, ਇਹ ਕਹਾਣੀ ਕਿਸੇ ਇੱਕ ਪਿੰਡ ਦੀ ਨਹੀਂ ਹੈਗੀ। ਬਹੁਤ ਥਾਵਾਂ ਤੇ ਅੱਜ ਕੱਲ ਮੈਂ ਵਾਰ-ਵਾਰ ਕਹਿਣਾ ਕਿ ਜਿਹੜਾ ਕੈਮੀਕਲ ਨਸ਼ਾ ਆ ਰਿਹਾ ਹੈ, ਇਹ ਨੌਜਵਾਨਾਂ ਨੂੰ ਸਾਈਕੋ ਬਣਾ ਰਿਹਾ ਹੈ। ਠੀਕ ਹੈ, ਦਰਿੰਦੇ ਬਣ ਜਾਂਦੇ ਨੇ, ਅਸੀਂ ਉਸੇ ਨਜ਼ਰ ਨਾਲ ਦੇਖਦੇ ਹਾਂ। ਤੁਹਾਨੂੰ ਯਾਦ ਹੋਣਾ ਇੱਕ ਲੁਧਿਆਣੇ ਦੇ ਬਾਹਰ ਥਾਣੇਦਾਰ ਦਾ ਸਾਰਾ ਟੱਬਰ ਹੀ ਖਤਮ ਕਰ ਦਿੱਤਾ ਸੀ ਇੱਕ ਨਸ਼ੇੜੀ ਨੇ, 3 ਜੀ ਮਾਰੇ ਇੱਕੋ ਰਾਤ, ਇੱਕੋ ਝਟਕੇ 'ਚ। ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਤੁਹਾਨੂੰ ਵੇਖਣ ਨੂੰ ਮਿਲ ਜਾਂਦੀਆਂ। ਇੱਕ ਪਹਿਲਾਂ ਔਰਤ ਨੇ ਮਾਰੀ ਸੀ, ਇੱਕ ਮਾਰੀ ਪਰ ਬਚ ਗਏ, ਇੱਕ ਨਸ਼ੇੜੀ ਨੇ। ਤਾਂ ਇਹ ਜਿਹੜੇ ਕੈਮੀਕਲ ਨੇ ਇਹ ਇਹਨਾਂ ਨੂੰ ਸਾਈਕੋ ਬਣਾ ਰਹੇ ਆ। ਹਾਲਾਂਕਿ ਸਾਇੰਟੀਫਿਕ ਤਰੀਕੇ ਨਾਲ ਕੋਈ ਆਪਾਂ ਪੁਸ਼ਟੀ ਨਹੀਂ ਕਰ ਸਕਦੇ, ਪਰ ਮਤਲਬ ਕਿ ਨਸ਼ੇ ਇਸ ਤਰ੍ਹਾਂ ਦੇ ਇਹਨਾਂ ਦੀ ਮੱਤ ਮਰ ਗਈ ਆ। ਰਿਸ਼ਤੇ ਆਪਾਂ ਨਿਤ ਪੜ੍ਹਦੇ ਖਬਰ ਦਾ ਸਰਲੇਖ ਹੁੰਦਾ, ਰਿਸ਼ਤੇ ਹੋਏ ਤਾਰ। ਜੀ ਬਿਲਕੁਲ। ਇੱਥੇ ਤਾਰ ਨਹੀਂ, ਫਿਤਾ ਹੋ ਗਿਆ ਸਾਰਾ ਕੁਝ। ਬਹੁਤ ਬੁਰਾ ਹਾਲ ਆ। ਕਿਤੇ ਪੁੱਤ ਵੱਢ ਦਿੰਦੇ ਪਿਓ ਨੂੰ, ਕਿਤੇ ਪਿਓ ਵੱਢ ਦਿੰਦਾ। ਘਰਾਂ ਦੇ ਘਰ ਜਿਹੜੇ ਉਹ ਖਰਾਬ ਹੋ ਰਹੇ ਆ। 77 ਕਿਲੋ ਕੱਲ ਫੜੀ ਹੈ ਇਹਨਾਂ ਜੀ, ਹਿਸਾਬ ਲਾ ਲਓ 77 ਕਿਲੋ ਦੀ ਲਾ ਲਓ ਕਿ ਜੇ 2-3 ਕਿਲੋ ਬਣਾਉਂਦੇ ਹੋਣ, ਇਹ ਬਾਰਡਰ ਪਾਰ ਆਈ ਸੀ ਤਾਂ ਵੇਖ ਲਓ ਕਿੰਨੀ ਬਣ ਜਾਣੀ ਆ। ਤਾਂ ਖਪਤ ਇੱਥੇ ਹੀ ਹੁੰਦੀ ਹੈ ਜੀ। ਤਾਂ ਕੁੱਲ ਮਿਲਾ ਕੇ ਕਹਾਣੀ ਜਿਹੜੀ ਆ ਉਹ ਖਰਾਬ ਹੀ ਆ। ਬਸ ਇੱਥੇ ਤਾਂ ਇਹੀ ਹੈ ਕਿ ਜਿਹੜੀ ਇਸ ਹਨੇਰੀ ਦੇ ਵਿੱਚ ਜਾਨ ਆਪਣੀ ਆਪ ਬਚਾ ਹੁੰਦੀ ਹੈ ਤਾਂ ਬਚਾ ਲਓ। ਜੇ ਇੱਕ ਵਾਰੀ ਇਹ ਚੀਜ਼ ਵੜ ਗਈ ਤਾਂ ਬਹੁਤ ਔਖਾ ਹੋ ਜਾਂਦਾ ਜੀ, ਬਹੁਤ ਔਖਾ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਬਲਡੋਜ਼ਰ ਦੀ ਨੂੰ ਮਾਮਲੇ ਦੇ ਵਿੱਚ ਬਲਡੋਜ਼ਰ ਕਾਰਵਾਈ ਤੇ ਰੋਕ ਲਾ ਦਿੱਤੀ ਹੈ। ਦੇਖੋ, ਜਿੱਦਾਂ ਦੇ ਵਾਇਲੈਂਸ ਸ਼ੁਰੂ ਹੋਈ ਸੀ, ਮੈਂ ਤਾਂ ਉਸ ਦਿਨ ਤੋਂ ਕਹੀ ਜਾਂਦਾ ਕਿ ਕਰਨਾ ਕੀ ਹੈ, ਹੋਣਾ ਕੀ ਆ। ਹੋਣਾ ਇਹੋ ਹੀ ਆ, ਪਹਿਲਾਂ ਉਕਸਾਇਆ ਜਾਂਦਾ ਧਾਰਮਿਕ ਯਾਤਰਾਵਾਂ ਦੇ ਬਹਾਨੇ, ਫਿਰ ਜਦੋਂ ਕੋਈ ਰਿਟੈਲੀਏਟ ਕਰ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਪੈਗਾਮ ਜਾਂਦਾ, ਮੈਸੇਜ ਜਾਂਦਾ ਕਿ ਬਈ ਸਾਡੇ ਹੀ ਮੁਲਕ ਦੇ ਵਿੱਚ, ਸਾਡੇ ਹੀ ਰਾਜ ਦੇ ਵਿੱਚ ਸਾਡੇ ਧਰਮ ਨੂੰ ਖਤਰਾ। ਕੱਢੋ ਬਲਡੋਜ਼ਰ ਜੀ। ਫਿਰ ਬਲਡੋਜ਼ਰ ਨਾਲ ਘਰ ਢਾਏ ਜਾਂਦੇ ਆ, ਫਿਰ ਪੈਗਾਮ ਦਿੱਤਾ ਜਾਂਦਾ ਹੈ ਕਿ ਸਭ ਚੰਗਾ ਹੈ ਜੀ, ਮੋਦੀ ਸਾਹਿਬ ਬੈਠੇ ਆ ਤਾਂ ਸਭ ਚੰਗਾ ਹੈ ਜੀ, ਤੇ ਵੋਟ ਪਾਈ ਚੱਲੋ ਦੱਬ ਕੇ। ਇਹ ਕੰਮ ਰੁਕਣਾ ਨਹੀਂ ਚਾਹੀਦਾ। ਤਾਂ ਇਹੀ ਕੁਛ ਹੁੰਦਾ। ਅਸੀਂ ਇਹ ਦੇਖਿਆ, ਬਹੁਤ ਥਾਵਾਂ ਤੇ ਦੇਖਿਆ, ਮੱਧ ਪ੍ਰਦੇਸ਼ 'ਚ ਦੇਖਿਆ, ਅਸੀਂ ਬਿਹਾਰ 'ਚ ਦੇਖਿਆ, ਬਹੁਤ ਥਾਵਾਂ ਤੇ ਦੇਖ ਲਿਆ ਹੁਣ ਤਾਂ ਅਸੀਂ। ਖੈਰ ਇਹ ਸਾਰਾ ਕੁਛ ਹੈ ਜਿਹੜਾ ਉਹ ਹੈ ਕੋਈ ਚੰਗਾ ਨਹੀਂ ਹੈ, ਚੱਜਦਾ ਨਹੀਂ। ਚਲੋ ਹਾਈ ਕੋਰਟ ਨੇ ਠੀਕ ਕੀਤਾ ਕਿ ਜੋ ਇਹ ਕਾਰਵਾਈ ਕਰ ਰਹੇ ਸੀ, ਰੋਹਿੰਗਿਆ ਵਾਲੀਆਂ ਝੋਪੜੀਆਂ ਡੇਕ ਦਿੱਤੀਆਂ ਜੀ ਇਹਨਾਂ ਨੇ। ਕਹਿੰਦੇ ਜੀ ਪਾਕਿਸਤਾਨ ਨਾਲ ਤਾਰ ਜੁੜੇ। ਮੈਂ ਕਿਹਾ ਡਰ ਫਿੱਟੇ ਮੂੰਹ ਤੁਹਾਡਾ। ਜਿਹੜਾ ਤਾਂ ਹੈਗਾ ਵਿੱਚ ਉਹ ਤਾਂ ਕਹਿ ਰਿਹਾ ਕਿ ਸਾਡੇ ਕੋਲ ਕੋਈ ਖੁਫੀਆ ਜਾਣਕਾਰੀ ਨਹੀਂ। ਤੇ ਤੁਸੀਂ ਮੈਨੂੰ ਦੱਸੋ ਕਿ ਪਾਕਿਸਤਾਨ ਨਾਲ ਤਾਰਾਂ ਜੁੜੀਆਂ ਉਹਨਾਂ ਨੂੰ ਕਿਵੇਂ ਦਿਸ ਪਈਆਂ?
ਜੀ ਜੀ ਉਹ ਕਿੱਥੋਂ ਖੁਫੀਆ ਜਾਣਕਾਰੀ ਮਿਲੇਗਾ? ਇਹ ਗੱਲਾਂ ਜਿਹੜੀਆਂ ਨੇ ਨਹੀਂ ਕਰਨੀਆਂ ਚਾਹੀਦੀਆਂ। ਹੁਣ ਤੁਸੀਂ ਮੈਨੂੰ ਦੱਸੋ ਕਿ ਚਲੋ ਠੀਕ ਹੈ, ਮੈਂ ਇਹ ਵੀ ਗੱਲ ਮੰਨਦਾ, ਇਹ ਮੇਰੀ ਆਪਣੀ ਸੋਚ ਹੈ, ਕੋਈ ਸਹਿਮਤ ਹੋਵੇ ਜਾਂ ਨਾ ਹੋਵੇ, ਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਉਕਸਾਇਆ ਜਾ ਰਿਹਾ ਹੈ, ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖੋ ਜਿੰਨਾ ਵੀ ਰੱਖ ਸਕਦੇ ਹੋ, ਕਿਉਂਕਿ ਅਗਾਂਹ ਫਿਰ ਬਹੁਤ ਨੁਕਸਾਨ ਹੁੰਦਾ ਹੈ। ਕਿਉਂਕਿ ਇੱਕ ਖਿੱਤੇ 'ਚ, ਇੱਕ ਇਲਾਕੇ 'ਚ ਬਹੁ ਗਿਣਤੀ ਹੋਊਗੇ ਤਾਂ ਪਰ ਦੂਜੇ ਥਾਵਾਂ ਤੇ ਤਾਂ ਘੱਟ ਗਿਣਤੀ 'ਚ ਹੈ ਨਾ, ਮਾਰ ਪਾਏਗੀ, ਦੂਜੇ ਬੇਗੁਨਾਹ ਨੂੰ ਮਾਰ ਦਿੰਦੇ ਆ। ਹੁਣ ਗੱਲ ਇਹ ਆ ਕਿ ਚਲੋ ਮੰਨ ਲਿਆ ਪੱਥਰਬਾਜ਼ੀ ਇਹਨਾਂ ਵੱਲੋਂ ਹੋਈ ਹਿੰਦੂ ਭਾਈਚਾਰੇ ਦੀ ਧਾਰਮਿਕ ਯਾਤਰਾ ਤੇ, ਪਰ ਗਾਂ ਜਿਹੜਾ ਉੱਥੇ ਗੁਰੂ ਗ੍ਰਾਮ ਦੇ ਵਿੱਚ ਜਾ ਕੇ ਇਹਨਾਂ ਨੇ ਉਹ ਮਾਰਿਆ ਮੌਲਾਨਾ, ਜੋ ਮਸਜਿਦ ਦੇ ਵਿੱਚ ਭੰਨ ਤੋੜ ਕੀਤੀ ਆ ਜੀ, ਜੋ ਕਬਾੜੀਏ ਦੇ ਮਤਲਬ ਕਿ ਲਾਈ ਅੱਗ, ਜਾਂ ਜਿਨ੍ਹਾਂ ਨੇ ਅਲਵਰ ਉਹ ਅਲਵਰ ਦੇ ਵਿੱਚ ਹਸਪਤਾਲ 'ਚ ਵੜ ਕੇ ਜਿਨ੍ਹਾਂ ਨੇ ਹਿੰਦੂ ਕੁੱਟੇ ਆ, ਸਾਈਡ ਤੇ ਕਰਕੇ ਹਿੰਦੂ ਕੁੱਟੇ। ਪਹਿਲਾ ਮੌਕਾ ਹੋਏਗਾ ਜਦੋਂ ਅਲੱਗ-ਅਲੱਗ ਕਰਕੇ ਹਸਪਤਾਲ ਦੇ ਵਿੱਚ ਡਾਕਟਰ ਤੱਕ ਕੁੱਟੇ ਗਏ, 3 ਸਾਲ ਦੀ ਬੱਚੀ ਤੱਕ ਕੁੱਟੀ। ਕੀ ਇਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲੇਗਾ ਜੀ? ਗੱਲ ਤਾਂ ਇਹ ਹੈ ਨਾ ਕਿ ਚਲੋ ਜੇ ਅੱਛਾ ਇਲੀਗਲ ਜੀ ਉਸਾਰੀ ਆ, ਜਦ ਇਲੀਗਲ ਉਸਾਰੀ ਹੁੰਦੀ ਉਦੋਂ ਤੁਸੀਂ ਸੁੱਤੇ ਹੁੰਦੇ ਹੋ। 20 ਸਾਲ 30 ਸਾਲ 40 ਸਾਲ ਉਹ ਸਾਰੀ ਜਿਉਂਦੀ ਤਿਉਂ ਰਹਿੰਦੀ ਆ ਜੀ। ਪਰ ਜਦੋਂ ਇਸ ਤਰ੍ਹਾਂ ਦਾ ਮੁੱਦਾ ਆਉਂਦਾ, ਮੈਂ ਜਿਵੇਂ ਤੁਹਾਨੂੰ ਦੱਸਿਆ, ਉਦੋਂ ਫਿਰ ਬਲਡੋਜ਼ਰ ਨੂੰ ਸੈਲਫ ਮਾਰ ਲੈਂਦੇ ਨੇ, ਉਹਦੇ ਨਾਲ ਇਲੀਗਲ ਉਸਾਰੀ ਵੀ ਦਿਸ ਪੈਂਦੀ ਆ। ਸੋ ਇਹ ਕੁੱਲ ਮਿਲਾ ਕੇ ਕੰਮ ਠੀਕ ਨਹੀਂ ਹੋ ਰਿਹਾ। ਸਮਾਂ ਜਿਹੜਾ ਮੈਂ ਵਾਰ-ਵਾਰ ਕਹਿੰਦਾ ਕਿ ਸਮਾਂ ਬਈ ਪਛਾਣਨ ਦੀ ਜ਼ਰੂਰਤ ਹੁੰਦੀ ਆ। ਜਿਹੜਾ ਬੰਦਾ ਸਮਾਂ ਨਹੀਂ ਪਛਾਣਦਾ, ਮੌਕਾ ਨਹੀਂ ਪਛਾਣਦਾ, ਉਹ ਬਹੁਤ ਕਸੂਤਾ ਫਸ ਜਾਂਦਾ ਹੈ ਜੀ। ਇੱਕ ਵਾਰੀ ਇੱਕ ਬੰਦਾ ਗਿਆ ਚਿੱਤਰਕਾਰ ਦੀ ਦੁਕਾਨ ਤੇ, ਉਹਨੇ 2 ਫੋਟੋਆਂ ਦੇਖੀਆਂ, ਇੱਕ ਚਿਹਰਾ ਵਾਲਾਂ ਨਾਲ ਕੱਜਿਆ ਹੋਇਆ ਸੀ ਤੇ ਪੈਰਾਂ ਨੂੰ ਖੰਭ ਲੱਗੇ ਸਨ। ਉਹਨੇ ਆਖਿਆ ਇਹ ਕੀ ਆ, ਇਹ ਕੀ ਬਲਾ ਹੈ? ਤੇ ਉਹਨੇ ਆਖਿਆ ਮੌਕਾ ਹੈ। ਇਹ ਜਦੋਂ ਆਉਂਦਾ ਤੇ ਇਹਦੀ ਪਛਾਣ ਨਹੀਂ ਹੁੰਦੀ, ਚਿਹਰਾ ਢਕਿਆ ਹੁੰਦਾ ਹੈ ਨਾ ਵਾਲਾਂ ਨਾਲ, ਤੇ ਜੇ ਨਾ ਪਛਾਣੀਏ ਤੇ ਉੱਡ ਜਾਂਦਾ। ਇੱਕ ਨਾਲ ਹੀ ਚਿੱਤਰ ਹੋਰ ਸੀ। ਬਿਲਕੁਲ। ਉਹਨੇ ਕਿਹਾ ਕਿ ਬਈ ਇਹ ਕੀ ਆ, ਸਿਰ ਤੋਂ ਗੰਜਾ ਜਿਹਾ ਭਾਈ ਕੌਣ ਹੈ? ਕਹਿੰਦਾ ਕਿ ਜਦੋਂ ਇਹ ਫਿਰ ਭੱਜ ਜਾਂਦਾ ਤੇ ਉਦੋਂ ਅਸੀਂ ਫੜਦੇ ਆ, ਇਹਦਾ ਹੱਥ ਤਿਲਕ ਜਾਂਦਾ ਸਿਰ ਤੋਂ। ਤੇ ਗੱਲ ਇਹ ਆ ਮੌਕਾ ਬਣ ਰਿਹਾ, ਇੰਡੀਆ ਕੋਲ ਸਮਾਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹ ਬਹੁਤ ਡਿਵੈਲਪਮੈਂਟ ਦੇਖ ਸਕਦਾ, ਕਰ ਸਕਦਾ, ਅੱਗੇ ਜਾ ਸਕਦਾ। ਪਰ ਜੇ ਮੰਨ ਲਓ ਇਹੋ ਜਿਹੇ ਚੱਕਰਾਂ 'ਚ ਉਲਝ ਕੇ ਕੱਲ ਨੂੰ ਕੋਈ ਵੱਡਾ ਮਾਹੌਲ ਜਿਹੜਾ ਵਿਗੜ ਜਾਂਦਾ, ਖਰਾਬ ਹੋ ਜਾਂਦਾ, ਤੇ ਫਿਰ ਉਹ ਮੌਕਾ ਆਪਣੇ ਆਪ ਹੀ ਗਵਾਉਣ ਵਾਲੀ ਗੱਲ ਹੈ ਨਾ ਜੀ। ਸਾਰੇ ਮਿਲ ਜੁਲ ਕੇ ਰਹਿਣ, ਮਾਹੌਲ ਬਣਾਓ, ਔਰ ਮਾਹੌਲ ਹਮੇਸ਼ਾ ਸਿਆਸਤ ਨੇ ਬਣਾਉਣਾ ਹੁੰਦਾ ਹੈ, ਬਹੁਤ ਗਿਣਤੀ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹ ਇੱਕ ਵਧੀਆ ਸਾਜ਼ਗਾਰ ਮਾਹੌਲ ਕਾਇਮ ਕਰਨ ਦੇ ਵਿੱਚ ਸਹਿਯੋਗ ਕਰਨ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ।
ਅਗਲੀ ਖਬਰ ਦੇ ਵੱਲ ਵਧਦੇ ਹਾਂ। ਫਿਰੋਜ਼ਪੁਰ ਦੇ ਵਿੱਚੋਂ ਲੰਘੇ ਦਿਨੀ 539 ਕਰੋੜ ਰੁਪਏ ਦੀ 77 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ 3 ਪਿਸਟਲਾਂ ਸਮੇਤ 4 ਮੁਲਜ਼ਮ ਕਾਬੂ ਕੀਤੇ। ਇਸ ਤੋਂ ਇਲਾਵਾ ਅਗਲੀ ਜਿਹੜੀ ਖਬਰ ਸੀਗੀ ਉਹ ਵੀ ਫਿਰੋਜ਼ਪੁਰ ਤੋਂ ਸੀਗੀ। ਫਿਰੋਜ਼ਪੁਰ ਦੇ ਵਿੱਚ ਹੀ ਦੱਸਿਆ ਗਿਆ ਸੀਗਾ ਕਿ 41.8 ਕਿਲੋ ਜਿਹੜੀ ਹੈਰੋਇਨ ਆ ਉਹ ਬਰਾਮਦ ਕੀਤੀ ਸੀ ਤੇ ਉਸ ਤੋਂ ਬਾਅਦ 36 ਕਿਲੋ ਹੈਰੋਇਨ ਹੋਰ ਬਰਾਮਦ ਹੋਈ ਸੀ। ਇਹਨਾਂ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹੈ। ਨਸ਼ਿਆਂ ਦੀ ਜਦੋਂ ਗੱਲ ਕਰਦੇ ਹਾਂ ਤੇ ਜਿਹੜੀ ਸੰਸਦ ਦੀ ਇੱਕ ਸਮਾਜਿਕ ਨਿਆਂ ਤੇ ਸ਼ਕਤੀਕਰਨ ਬਾਰੇ ਇੱਕ ਕਮੇਟੀ ਹੈ, ਉਹਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਤੇ ਇਹ ਰਿਪੋਰਟ ਜਦੋਂ ਤੁਸੀਂ ਸੁਣੋਗੇ ਤੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਅਸੀਂ ਖੜੇ ਕਿੱਥੇ ਹਾਂ। ਸਾਡੇ ਖਿੱਤੇ ਦੇ ਲਈ, ਸਾਡੇ ਲੋਕਾਂ ਦੇ ਲਈ, ਸਾਡੇ ਪੰਜਾਬ ਦੇ ਲਈ ਮਾਯੂਸ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਤੇ ਹਰਿਆਣਾ ਉਹਨਾਂ ਸੂਬਿਆਂ ਦੇ ਵਿੱਚ ਸ਼ਾਮਲ ਨੇ ਜਿੱਥੇ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਚੰਡੀਗੜ੍ਹ ਵੀ ਜਿਹੜੇ ਯੂਟੀ ਨੇ ਜਿੰਨੇ ਵੀ ਇਹਨਾਂ ਦੇ ਵਿੱਚੋਂ ਤੀਜੇ ਨੰਬਰ ਤੇ। ਮਤਲਬ ਸਾਰਾ ਸਾਡਾ ਇਹ ਜਿਹੜਾ ਇਲਾਕਾ ਵਾ ਪੰਜਾਬ ਦਾ, ਪੁਰਾਣਾ ਪੰਜਾਬ ਕਹਿ ਲਓ, ਇਹ ਸਾਰਾ ਹੀ ਨਸ਼ੇ ਦੀ ਜ਼ਦ ਦੇ ਵਿੱਚ ਹੈ। ਲੋਕ ਸਭਾ ਦੇ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਉਹਦੇ ਵਿੱਚ ਆંકੜੇ ਦਿੱਤੇ ਗਏ ਕਿ ਪੰਜਾਬ ਦੇ ਵਿੱਚ 66 ਲੱਖ ਤੋਂ ਜ਼ਿਆਦਾ ਲੋਕ ਨਸ਼ੇ ਦੇ ਆਦੀ ਹੈ, ਜਿਨ੍ਹਾਂ ਦੇ ਵਿੱਚੋਂ 21 ਲੱਖ ਤੋਂ ਜ਼ਿਆਦਾ ਲੋਕ ਓਪੀਆਡ ਨਸ਼ਿਆਂ ਦਾ ਸੇਵਨ ਕਰਦੇ ਆ। ਓਪੀਆਡ ਨਸ਼ਿਆਂ ਦੇ ਵਿੱਚ ਕੀ ਆਉਂਦਾ? ਇਹਦੇ ਵਿੱਚ ਅਫੀਮ ਆਉਂਦੀ ਹੈ, ਅਫੀਮ ਤੋਂ ਬਣਦੀ ਜਿਹੜੀ ਮੋਰਫਿਨ ਉਹ ਆਉਂਦੀ ਹੈ, ਹੈਰੋਇਨ ਹੈ, ਕੁਝ ਹੋਰ ਨਸ਼ੇ ਵੀ ਜਿਹੜੇ ਸ਼ਾਮਲ ਨੇ ਜਿਨ੍ਹਾਂ ਦਾ ਅਸਰ ਮੋਰਫਿਨ ਜਿਹਾ ਹੀ ਹੁੰਦਾ। ਪੰਜਾਬ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਦੱਸਿਆ ਸੀਗਾ ਕਿ ਹੁਣ ਸੂਬੇ ਦੇ ਵਿੱਚ ਤਕਰੀਬਨ 2.25 ਲੱਖ ਲੋਕ ਨੇ ਅਜਿਹੇ ਜਿਹੜੇ ਨਸ਼ਾ ਛਡਾਊ ਕੇਂਦਰਾਂ ਤੋਂ ਇਲਾਜ ਕਰਾ ਰਹੇ ਨੇ ਅਤੇ 6 ਲੱਖ ਲੋਕ ਨੇ ਜਿਹੜੇ ਨਿੱਜੀ ਖੇਤਰ ਦੇ ਨਸ਼ਾ ਛਡਾਊ ਕੇਂਦਰਾਂ 'ਚ ਨੇ। ਸਿਹਤ ਮੰਤਰੀ ਨੇ ਇਹ ਵੀ ਦੱਸਿਆ ਸੀਗਾ ਕਿ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਹੈ ਕਿਉਂਕਿ ਬਹੁਤ ਸਾਰੇ ਨਸ਼ਈ ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਸਿੱਧਾ ਟੀਕਾ ਲਾ ਕੇ ਨਸ਼ਾ ਕਰਨ ਵਾਲੇ ਸ਼ਾਮਲ ਹੈ, ਉਹ ਬਦਨਾਮੀ ਦੇ ਡਰੋਂ ਇਲਾਜ ਕਰਵਾਉਣ ਦੇ ਲਈ ਸਾਹਮਣੇ ਨਹੀਂ ਆਉਂਦੇ। ਸੋ ਇਹ ਵੀ ਅੱਗੇ ਦੱਸਿਆ ਗਿਆ ਸੀਗਾ ਕਿ ਪੰਜਾਬ ਦੇ ਵਿੱਚ 528 ਊਟ ਆਊਟ ਪੇਸ਼ੈਂਟ ਓਪੀਆਰ ਅਸਿਸਟਡ ਟ੍ਰੀਟਮੈਂਟ ਕੇਂਦਰ ਨੇ 528 ਜਿਨ੍ਹਾਂ ਦੇ ਵਿੱਚ ਹੈਰੋਇਨ ਛੁਡਵਾਈ ਜਾਂਦੀ ਹੈ, ਸਮੈਕ ਛੁਡਵਾਈ ਜਾਂਦੀ ਹੈ ਤੇ ਹੋਰ ਜਿਹੜੇ ਵੀ ਐਸੇ ਨਸ਼ੇ ਨੇ ਉਹ ਛੁਡਵਾਏ ਜਾਂਦੇ ਆ। ਸਰਕਾਰੀ ਖੇਤਰ ਦੇ 36 ਨਸ਼ਾ ਛਡਾਊ ਕੇਂਦਰ ਨੇ ਤੇ ਨਿੱਜੀ ਖੇਤਰ ਦੇ ਵਿੱਚ 185 ਤੇ ਇਹਨਾਂ ਦੇ ਲਈ ਮੁੜ ਵਸੇਬੇ ਦੇ ਲਈ 19 ਸਰਕਾਰੀ ਕੇਂਦਰ ਹੈ ਤੇ 74 ਪ੍ਰਾਈਵੇਟ। ਪਿਛਲੇ ਮਹੀਨੇ ਪੰਜਾਬ ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਪੰਜਾਬ ਪੁਲਿਸ ਨੇ 12,218 ਕੇਸ ਦਰਜ ਕੀਤੇ ਹੈ। ਲੋਕ ਸਭਾ ਦੇ ਵਿੱਚ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਸੂਬੇ ਦੇ ਵਿੱਚ 10 ਤੋਂ ਲੈ ਕੇ 17 ਸਾਲ ਉਮਰ ਵਰਗ ਦੇ ਤਕਰੀਬਨ 7 ਲੱਖ ਬੱਚੇ ਪੰਜਾਬ ਦੇ ਨਸ਼ਿਆਂ ਦੇ ਆਦੀ ਹੈ। ਬੱਚਿਆਂ ਦੇ ਵਿੱਚ ਨਸ਼ਿਆਂ ਦੀ ਆਦਤ ਬਾਰੇ ਅੰਕੜੇ ਦਿਲ ਦਹਿਲਾਉਣ ਵਾਲੇ ਨੇ। ਸਪਸ਼ਟ ਹੈ ਕਿ ਨਸ਼ਿਆਂ ਦੇ ਫੈਲਾਅ ਤੇ ਨਸ਼ੇ ਦੇ ਆਦੀ ਲੋਕਾਂ ਨੂੰ ਇਸ ਆਦਤ ਤੋਂ ਮੁਕਤ ਕਰਵਾਉਣ ਦੇ ਲਈ ਜਿਹੜੀ ਗੰਭੀਰ ਸਮੱਸਿਆ ਗੰਭੀਰ ਹੈ ਤੇ ਵੱਡੇ ਪਸਾਰਾਂ ਵਾਲੀ ਹੈ। ਹੁਣ ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਪੁਲਿਸ, ਸਿਹਤ, ਸਮਾਜ ਕਲਿਆਣ ਤੇ ਹੋਰ ਵਿਭਾਗਾਂ ਦੇ ਆਪਸੀ ਸਹਿਯੋਗ ਦੀ ਜ਼ਰੂਰਤ ਹੈ। ਇਹ ਤਾਂ ਉਹ ਅੰਕੜੇ ਨੇ ਜਿਹੜੇ ਲੋਕ ਸਭਾ ਤੇ ਪੰਜਾਬ ਦੇ ਵਿੱਚ ਪੇਸ਼ ਕੀਤੇ ਗਏ ਸੀਗੇ ਜਾਂ ਲੰਘੇ ਦਿਨੀ ਸਿਹਤ ਮੰਤਰੀ ਨੇ ਜਿਨ੍ਹਾਂ ਤੋਂ ਆਪਾਂ ਨੂੰ ਜਾਣੂ ਕਰਵਾਇਆ ਸੀਗਾ। ਪਰ ਜੇ ਆਪਾਂ ਜ਼ਮੀਨੀ ਪੱਧਰ ਤੇ ਜਾਈਏ ਤਾਂ ਰਿਪੋਰਟਾਂ ਕਿਤੇ ਵੱਧ ਚਿੰਤਾਜਨਕ ਨੇ। ਤੁਹਾਨੂੰ ਯਾਦ ਹੋਣਾ ਢਿਲਵਾਂ ਦੇ ਵਿੱਚ ਇੱਕ ਨਸ਼ੇ ਦੇ ਤਸਕਰਾਂ ਨੇ ਇੱਕ ਬੰਦੇ ਨੂੰ ਸਿਰਫ ਇਸ ਕਰਕੇ ਗੋਲੀ ਮਾਰ ਦਿੱਤੀ, ਉਹਦਾ ਕਤਲ ਕਰ ਦਿੱਤਾ ਕਿਉਂਕਿ ਉਹ ਰੋਕਦਾ ਸੀ, ਨਸ਼ਾ ਕਰਨ ਤੋਂ ਰੋਕਦਾ ਸੀ। ਪਰਵਿੰਦਰ ਝੋਟਾ ਕਾਹਤੋਂ ਅੰਦਰ ਹੈ? ਉਹ ਵੀ ਤਾਂ ਇਹੀ ਕੰਮ ਕਰਦਾ ਸੀ ਨਾ ਕਿ ਨਸ਼ਾ ਵੇਚਣ ਤੋਂ, ਨਸ਼ਾ ਕਰਨ ਵਾਲਿਆਂ ਨੂੰ ਰੋਕਦਾ ਸੀ, ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ। ਉਹ ਅੰਦਰ ਹੈ। ਪੁਲਿਸ ਨੇ ਉਹਨੂੰ ਸਿੱਧਾ ਕਿਹਾ ਕਿ ਤੂੰ ਸਾਡੇ ਕੰਮ 'ਚ ਦਖਲਅੰਦਾਜ਼ੀ ਨਾ ਕਰ। ਹੁਣ ਸਮਝੋ ਬਾਹਰ ਹੈ ਕਿ ਪੁਲਿਸ ਦਾ ਕੰਮ ਨਸ਼ੇ ਵਿਕਵਾਉਣਾ ਜਾਂ ਨਸ਼ੇ ਰੋਕਣਾ ਹੈ। ਪੁਲਿਸ ਦਖਲਅੰਦਾਜ਼ੀ ਕਿਹੜੇ ਕੰਮ ਨੂੰ ਮੰਨ ਰਹੀ ਹੈ? ਜੇ ਤਾਂ ਨਸ਼ੇ ਰੋਕਣਾ ਪੁਲਿਸ ਦਾ ਕੰਮ ਹੈ ਤਾਂ ਫਿਰ ਇਹ ਪਰਵਿੰਦਰ ਝੋਟੇ ਨੂੰ ਰੋਕਣ ਵਾਲੀ ਕੋਈ ਗੱਲ ਤੁੱਕ ਨਹੀਂ ਬਣਦੀ ਕਿਉਂਕਿ ਹਰ ਉਹ ਬਸ਼ਿੰਦਾ ਜਿਹੜਾ ਸਮਾਜ ਦੇ ਵਿੱਚ ਰਹਿੰਦਾ ਵਾ ਕਨਸਟੀਟਿਊਸ਼ਨਲੀ ਉਹ ਵਿਸਲ ਬਲੋਰਿੰਗ ਕਰ ਸਕਦਾ ਵਾ। ਵਿਸਲ ਬਲੋਰਿੰਗ ਦਾ ਮਤਲਬ ਕਿ ਉਹ ਸਮਾਜ ਦੇ ਵਿੱਚ, ਜਿਸ ਸਮਾਜ ਦਾ ਉਹ ਹਿੱਸਾ ਵਾ, ਜਿਹੜੇ ਸਮਾਜ ਦੇ ਵਿੱਚ ਗਲਤ ਕੰਮ ਹੋ ਰਿਹਾ, ਗੈਰ ਕਾਨੂੰਨੀ ਕੰਮ ਹੋ ਰਿਹਾ, ਉਹ ਸਮਾਜ ਦੇ ਵਿੱਚ ਉਹ ਰਹਿ ਕੇ ਆਪਣੀ ਆਵਾਜ਼ ਕਾਨੂੰਨ ਢੰਗ ਦੇ ਨਾਲ ਚੁੱਕ ਸਕਦਾ ਵਾ। ਇਹਨੂੰ ਕਹਿੰਦਾ ਵਿਸਲ ਬਲੋਰਿੰਗ। ਪਰ ਉਹ ਕਹਿੰਦੇ ਕਿ ਨਹੀਂ, ਤੁਸੀਂ ਸਾਡੇ ਕੰਮ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਮਤਲਬ ਹੁਣ ਜੇ ਇਹ ਰੋਕ ਰਿਹਾ ਨਸ਼ਾ ਤੇ ਇਹਦਾ ਮਤਲਬ ਇਹ ਬਣਦਾ ਕਿ ਉਹਨਾਂ ਦੇ ਜਿਹੜਾ ਵਿਕਦਾ ਨਸ਼ਾ ਉਹ ਉਸ ਕੰਮ ਦੇ ਵਿੱਚ ਦਖਲਅੰਦਾਜ਼ੀ ਕਹਿ ਰਹੀ ਹੈ ਪੁਲਿਸ ਕਿ ਤੁਸੀਂ ਸਾਡੇ ਕੰਮ 'ਚ ਦਖਲਅੰਦਾਜ਼ੀ ਨਹੀਂ ਕਰ ਰਹੇ। ਅਸਲ ਦੇ ਵਿੱਚ ਸਾਡੇ ਲੋਕਾਂ ਤੇ ਪੁਲਿਸ ਤੰਤਰ ਨੂੰ ਲੈ ਕੇ ਬਹੁਤ ਸਾਰੀਆਂ ਮਿੱਥਾਂ ਜਿਹੜੀਆਂ ਨੇ ਉਹ ਥੋਪ ਦਿੱਤੀਆਂ ਗਈਆਂ ਨੇ ਕਿਉਂਕਿ ਪੰਜਾਬ ਨੇ ਪੁਲਿਸੀਆ ਜ਼ਬਰ ਝੱਲਿਆ ਵਾ, ਇਹਦੇ 'ਚ ਕੋਈ ਦੁਰਾਏ ਨਹੀਂ। ਅਸੀਂ ਪੁਲਿਸ ਸਟੇਟ ਰਹੇ ਹਾਂ ਪਰ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਪੁਲਿਸ ਸਟੇਟ ਨਹੀਂ ਹੁੰਦਾ। ਡੈਮੋਕ੍ਰੇਟਿਕ ਸਿਸਟਮ ਦੇ ਵਿੱਚ
ਹਰ ਵਰਗ, ਹਰ ਸਮਾਜ, ਹਰ ਅੰਗ ਨੂੰ ਵੱਖ-ਵੱਖ ਅਖਤਿਆਰਾਤ ਤੇ ਉਹਨਾਂ ਦੀਆਂ ਹੱਦਾਂ, ਜ਼ੱਦਾਂ ਹੁੰਦੀਆਂ ਨੇ। ਏਦਾਂ ਨਹੀਂ ਹੁੰਦਾ ਕਿ ਜੇ ਇੱਕ ਵਾਰੀ ਥੋੜ੍ਹਾ ਜਿਹਾ ਲਾਅ ਐਂਡ ਆਰਡਰ ਵਿਗੜ ਗਿਆ, ਤੁਹਾਡੇ ਲੋਕਾਂ ਦੇ ਵਿੱਚ ਅਰਾਜਕਤਾ ਹੈ, ਤੁਸੀਂ ਇੱਕ ਚੀਜ਼ ਨੂੰ ਕਿਉਰ ਕਰਨ ਦੀ ਬਜਾਏ, ਅਰਾਜਕਤਾ ਨੂੰ ਠੱਲ ਪਾਉਣ ਦੀ ਬਜਾਏ ਸਗੋਂ ਉੱਤੋਂ ਜ਼ਬਰ ਕਰ ਰਹੇ ਹੋ, ਲੋਕਾਂ ਨੂੰ ਦੱਬ ਰਹੇ ਹੋ ਕਿ ਬਈ ਨਹੀਂ, ਅਸੀਂ ਏਦਾਂ ਨਹੀਂ ਹੋਣ ਦੇਣਾ, ਔਰ ਗੋਲੀ ਦੀ ਨੋਕ ਤੇ, ਬੰਦੂਕ ਦੀ ਗੋਲੀ ਦੀ ਜ਼ਬਰ ਦੇ ਨਾਲ ਦੱਬ ਰਹੇ ਹੋ। ਤਾਂ ਇਹ ਕੀ ਤੁਸੀਂ ਸਹੀ ਐਡਰੈਸ ਕਰ ਰਹੇ ਹੋ? ਨਹੀਂ, ਬਿਲਕੁਲ ਨਹੀਂ, ਤੁਸੀਂ ਜ਼ਬਰ ਕਰ ਰਹੇ ਹੋ ਅਸਲ ਦੇ ਵਿੱਚ। ਤਾਂ ਗੱਲ ਨਸ਼ਿਆਂ ਦੀ ਹੈ। ਮਾਨਸਾ ਦੇ ਵਿੱਚ ਧਰਨਾ ਲੱਗਿਆ। ਹੁਣ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਕਈ ਲੋਕਾਂ ਦੇ ਬੜੇ ਅਜ਼ੀਜ਼ ਨੇ, ਤੇ ਐਜ਼ ਐਨ ਆਰਟਿਸਟ ਹੋ ਸਕਦਾ ਮੇਰੇ ਵੀ ਅਜ਼ੀਜ਼ ਹੋਣ ਕਿ ਉਹ ਬੜੇ ਵਧੀਆ ਤੰਜ਼ ਕਰਦੇ ਸੀ, ਬੜਾ ਵਧੀਆ ਉਹਨਾਂ ਦਾ ਸਟਾਇਰ ਸੀ, ਬਹੁਤ ਸ਼ਾਨਦਾਰ। ਔਰ ਐਸੇ ਇੱਕ ਜਿਹੜਾ ਕਹਿ ਲਈਏ ਕਿ ਆਰਟਿਸਟ ਸਨ, ਐਸੇ ਕਲਾਕਾਰ ਸਨ ਜਿਹੜੇ ਜਿਨ੍ਹਾਂ ਦਾ ਗੱਲਬਾਤ ਹਮੇਸ਼ਾ ਸਮਾਜਿਕ ਸਮੱਸਿਆਵਾਂ ਹੁੰਦੀਆਂ ਸੀ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਦਿੱਲੀ ਦੇ ਵਿੱਚ ਸੰਜੇ ਸਿੰਘ ਜਿਹੜੇ ਧਰਨੇ ਤੇ ਬੈਠੇ ਆ, ਉੱਥੇ ਤਾਂ ਉਹ ਚਲੇ ਗਏ। ਚਲੋ ਸੰਜੇ ਸਿੰਘ ਨੂੰ ਵੀ ਹਮਾਇਤ ਦੇਣ, ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕਿਉਂ ਗਏ ਨੇ, ਪਾਰਟੀਆਂ ਦੇ ਲੈਵਲ ਤੇ ਬਹੁਤ ਕੁਛ ਕਰਨਾ ਪੈਂਦਾ, ਚਲੇ ਗਏ। ਪਰ ਮਾਨਸਾ ਤਾਂ ਦਿੱਲੀ ਦੇ ਨਾਲੋਂ ਨੇੜੇ ਹੀ ਹੈ ਨਾ। ਮਾਨਸਾ ਵੀ ਜਾਇਆ ਜਾ ਸਕਦਾ ਸੀ। ਮਾਨਸਾ ਦੇ ਵਿੱਚ ਕੀ ਰੌਲਾ ਵਾ? ਇਹੀ ਰੌਲਾ ਕਿ ਲੋਕ ਕਹਿੰਦੇ ਨਸ਼ਾ ਵਿਕਣ ਨਹੀਂ ਦੇਣਾ ਸੀ। ਤਾਂ ਹੁਣ ਜਿਹੜੀ ਅਸਲ ਦੇ ਵਿੱਚ ਇਸ ਰਿਪੋਰਟ ਤੇ ਆਪਾਂ ਗੱਲ ਕਰ ਰਹੇ ਹਾਂ, ਤੇ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਤੇ ਜਿਹੜਾ ਪ੍ਰਵਾਸ ਹੋ ਰਿਹਾ, ਉਹਦੇ ਵਿੱਚ ਨਸ਼ਿਆਂ ਦਾ ਫੈਲਾਅ ਇੱਕ ਵੱਡਾ ਮਸਲਾ ਹੈ, ਇੱਕ ਵੱਡਾ ਕਾਰਨ ਹੈ। ਕਿਉਂਕਿ ਦਿਹਾਤੀ ਇਲਾਕਿਆਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਨੇ ਕਿ ਪਰਿਵਾਰ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਉਹਨਾਂ ਦਾ ਬੱਚਾ ਵੱਡਾ ਹੋ ਕੇ ਖੇਤੀ ਸਾਂਭੂ ਕਿ ਨਹੀਂ ਸਾਂਭੂ, ਕਰਜ਼ਾ ਲਾਊ ਪਰਿਵਾਰ ਦਾ ਕਿ ਨਹੀਂ ਲਾਊ, ਆਪਦੀਆਂ ਭੈਣਾਂ ਦੇ ਵਿਆਹ ਕਰੂ ਕਿ ਨਹੀਂ ਕਰੂ, ਆਪਦੀਆਂ ਭੂਆ ਕੋਲੇ, ਮਾਮਿਆਂ ਕੋਲੇ, ਮਾਸੀਆਂ ਕੋਲੇ ਜਾਊ ਕਿ ਨਾ ਜਾਊ। ਇਹ ਤਾਂ ਚਿੰਤਾ ਹੀ ਮੁੱਕ ਗਈ। ਚਿੰਤਾ ਹੀ ਹੈ ਕਿ ਇਹਨੂੰ ਨਸ਼ੇ ਤੋਂ ਕਿਵੇਂ ਬਚਾਈਏ। ਔਰ ਕਈ ਵਰ੍ਹਿਆਂ ਤੋਂ ਸਰਕਾਰਾਂ ਤਰ੍ਹਾਂ ਦੇ ਦਾਅਵੇ ਕਰ ਰਹੀਆਂ, ਪਰ ਅਮਲੀ ਰੂਪ ਦੇ ਵਿੱਚ ਇਹ ਸਮੱਸਿਆ ਘਟਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੀ। ਸਰਜੀਤ ਪਾਤਰ ਸਾਹਿਬ ਦਾ ਇੱਕ ਸ਼ੇਅਰ ਹੈ, ਮੁੱਖ ਮੰਤਰੀ ਸਾਹਿਬ ਅਕਸਰ ਉਹ ਸ਼ੇਅਰ ਬੋਲਦੇ ਹੁੰਦੇ ਸੀ ਕਿ ਵੱਜੀ ਜੇ ਤੇਰੇ ਕਲੇਜੇ ਹਲੇ ਛੁਰੀ ਨਹੀਂ ਹੈ। ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਜੇ ਸਾਡੇ ਪਰਿਵਾਰਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਕੋਈ ਨਸ਼ਾ ਨਹੀਂ ਨਾ ਕਰ ਰਿਹਾ, ਤੇ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਤਾਂ ਨਸ਼ਾ ਹੀ ਹੈ ਨਹੀਂ। ਨਸ਼ਾ ਹੈ, ਤੇ ਇਹ ਪਿਛਲੇ 15 ਸਾਲਾਂ ਤੋਂ, ਅੱਜ ਦਾ ਨਹੀਂ ਮੈਂ ਕਹਿ ਸਕਦਾ, 2010-12 ਜਦੋਂ ਅਕਾਲੀ ਦਲ ਰਿਪੀਟ ਹੁੰਦਾ ਤਾਂ ਉਸ ਤੋਂ ਬਾਅਦ ਤਾਂ ਸਿੱਧੇ ਸ਼ਰੇਆਮ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਬਹੁਤ ਵੱਡੇ ਸਾਰੇ ਦੋਸ਼ ਲੱਗਦੇ ਨੇ। ਔਰ ਦੇਖੋ, ਹਰ ਖਬਰ, ਅਸਲੀ ਤੁਹਾਡੀ ਪੱਤਰਕਾਰੀ, ਅਸਲੀ ਤੁਹਾਡਾ ਜਰਨਲਿਜ਼ਮ ਉੱਥੋਂ ਪਤਾ ਲੱਗਦਾ ਜਦੋਂ ਤੁਸੀਂ ਹਰ ਖਬਰ ਦੇ ਵਿੱਚ ਤੁਸੀਂ ਸਿਸਟਮ ਨੂੰ ਅਕਾਊਂਟੇਬਲ ਕਰਦੇ ਹੋ, ਤੁਸੀਂ ਉਹਨੂੰ ਜਵਾਬਦੇਹ ਕਰਦੇ ਹੋ। ਠੀਕ ਹੈ, ਖਬਰਾਂ ਪੇਸ਼ ਕਰਨ ਦੇ ਹਰ ਤਰ੍ਹਾਂ ਦੇ, ਸਪੋਰਟਸ ਦੀਆਂ ਖਬਰਾਂ ਨੇ, ਮਨੋਰੰਜਨ ਜਗਤ ਦੀਆਂ ਖਬਰਾਂ ਨੇ, ਸਟਾਕ ਮਾਰਕੀਟ ਦੀਆਂ ਖਬਰਾਂ ਨੇ, ਠੀਕ ਹੈ। ਜਦੋਂ ਅਸੀਂ ਸਮਾਜ ਦੇ ਵਿੱਚ ਆਉਂਦੇ ਹਾਂ, ਜਦੋਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੋਲੀਟੀਕਲ ਸਿਨਾਰੀਓ ਤੇ ਕਮੈਂਟ ਕਰਦੇ ਹਾਂ, ਤਾਂ ਉਦੋਂ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਕਿ ਸਾਡੀਆਂ ਖਬਰਾਂ ਦੇ ਵਿੱਚ ਲੋਕਾਂ ਦਾ ਲੁਕਾਈ ਦਾ ਦਰਦ ਹੋਣਾ ਚਾਹੀਦਾ, ਲੋਕਾਂ ਦੀ ਆਵਾਜ਼ ਹੋਣੀ ਚਾਹੀਦੀ ਹੈ। ਪਰ ਹੁਣ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨਸ਼ੇ ਦੇ ਉੱਤੇ ਆਧਾਰਿਤ ਰਿਪੋਰਟਾਂ ਨੇ STF ਦੀਆਂ, ਉਹਨਾਂ ਦੇ ਵਿੱਚੋਂ 1 ਜਾਂ 2 ਖੁੱਲ੍ਹੀਆਂ ਨੇ। ਅਸਲ ਦੇ ਵਿੱਚ ਉਹ ਰਿਪੋਰਟਾਂ ਹਾਲੇ ਖੁੱਲ੍ਹੀਆਂ ਹੀ ਨਹੀਂ ਜਿਨ੍ਹਾਂ ਦੇ ਵਿੱਚ ਇਹਨਾਂ ਸਿੰਡੀਕੇਟਸ ਦੇ ਉੱਤੇ ਵੱਡੇ ਜਿਹੜੇ ਸਾਡੇ ਬਿਊਰੋਕਰੇਟਸ ਨੇ, ਵੱਡੇ ਲੀਡਰ ਨੇ, ਵੱਡੇ ਸਿਆਸਤਦਾਨ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਨਾਮ ਬੋਲਦੇ ਆ। ਸੋ ਹੁਣ 12,218 ਕੇਸ ਦਰਜ ਕੀਤੇ ਗਏ NDPS ਤੇ 1 ਸਾਲ ਦੇ ਵਿੱਚ। ਠੀਕ ਹੈ, ਤੁਸੀਂ ਡਿਲੀਵਰ ਕਰਨ ਵਾਲਿਆਂ ਨੂੰ ਫੜ ਲਓਗੇ, ਤੁਸੀਂ ਜੋ ਲੋਕ ਫੈਲਾ ਰਹੇ ਨੇ ਨਸ਼ਾ, ਮੁਹੱਈਆ ਕਰਵਾ ਰਹੇ ਨੇ, ਤੁਸੀਂ ਉਹਨਾਂ ਨੂੰ ਫੜ ਲਓਗੇ, ਠੀਕ ਹੈ, ਚੇਨ ਟੁੱਟਣੀ ਚਾਹੀਦੀ ਹੈ। ਪਰ ਕੀ ਇਹੀ ਲੋਕ ਇਹਦੇ ਲਈ ਜ਼ਿੰਮੇਵਾਰ ਨੇ ਜਿਹੜੇ ਕੋਈ 10 ਗ੍ਰਾਮ ਉੱਧਰ ਕਿਸੇ ਗਲੀ 'ਚ ਵੰਡ ਰਿਹਾ, ਕੋਈ ਉੱਧਰ ਵੰਡ ਰਿਹਾ। ਲੰਘੇ ਦਿਨੀਂ ਆਪਾਂ ਕੱਲ੍ਹ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਚਰਚਾ ਕੀਤੀ ਸੀ ਕਿ ਇੱਕ ਪਰਿਵਾਰ ਦੀਆਂ 2 ਦੁਕਾਨਾਂ ਸਨ, ਤੇ 2 ਦੁਕਾਨਾਂ ਦੇ ਵਿੱਚੋਂ ਉਹਨਾਂ ਦੇ ਉੱਤੇ ਆਮ ਲੋਕਾਂ ਨੇ ਦੋਸ਼ ਲਾਏ ਕਿ ਬਈ ਇਹ ਦੁਕਾਨਾਂ ਦੀ ਆੜ ਦੇ ਵਿੱਚ ਨਸ਼ੇ ਦੇ ਜਿਹੜਾ ਕਾਰੋਬਾਰ ਕਰਦੇ ਆ। ਸੋ ਹੁਣ ਉਹ ਪਰਿਵਾਰ ਦੇ ਚਾਰਜ ਹੀ ਫੜੇ ਗਏ। KTN ਜਿਹੜਾ ਕੱਲ੍ਹ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸੀਗਾ, ਉਹਦੇ ਵਿੱਚ ਆਪਾਂ ਚਰਚਾ ਕੀਤੀ ਸੀ। ਸੋ ਹੁਣ ਦੱਸਦੇ ਆ ਕਿ 14 ਅਗਸਤ ਨੂੰ ਮਾਨਸਾ ਜ਼ਿਲ੍ਹੇ ਦੇ ਵਿੱਚ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਵੱਡਾ ਇਕੱਠ ਸੱਦਿਆ। ਕਿਸਾਨ ਯੂਨੀਅਨਾਂ ਨੇ ਪਿੰਡ ਮਾਰਚ ਸ਼ੁਰੂ ਕਰ ਦਿੱਤੇ ਹੈ। ਮਾਲਵੇ ਦੇ ਕਰੀਬ 8 ਜ਼ਿਲ੍ਹਿਆਂ ਦੇ ਵਿੱਚ ਇਹ ਨਵੀਂ ਤਸਵੀਰ ਉੱਭਰੀ ਹੈ ਕਿ ਸੂਬੇ ਦੇ ਲਈ ਇੱਕ ਸ਼ੁਭ ਸੁਨੇਹਾ ਕਹੀ ਜਾ ਸਕਦੀ ਹੈ ਕਿ ਲੋਕ ਹੁਣ ਚਿੱਟੇ ਦੇ ਖਿਲਾਫ ਜਾਗ ਪਏ ਨੇ। ਜਿਨ੍ਹਾਂ ਔਰਤਾਂ ਪੰਜਾਬ ਦੇ ਦਾਗ ਧੋਣ ਦੇ ਲਈ ਨਵੀਂ ਜਾਗ ਲਾਈ ਹੈ। ਲੋਕ ਦਬਾਅ ਤੋਂ ਬਾਅਦ ਹੁਣ ਪੁਲਿਸ ਨੇ ਵੀ ਆਪਣਾ ਰੁਖ ਬਦਲਿਆ। ਹਾਲਾਂਕਿ ਫਰੀਦਕੋਟ ਦੇ ਪਿੰਡ ਢਿਲਵਾਂ ਖੁਰਦ ਦੇ ਵਿੱਚ ਨਸ਼ਾ ਵਿਰੋਧੀ ਕਮੇਟੀ ਦੇ ਇੱਕ ਮੈਂਬਰ ਨੂੰ ਨਸ਼ਾ ਤਸਕਰਾਂ ਨੇ ਕਤਲ ਕਰ ਦਿੱਤਾ।
ਜਦਕਿ ਭੁੱਚੋ ਕਲਾਂ ਦੇ ਨਸ਼ੇੜੀਆਂ ਨੂੰ ਰੋਕਣ ਦੇ ਵਾਲੇ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਨਵੀਂ ਮੁਹਿੰਮ ਤਸਕਰਾਂ ਨੂੰ ਰਾਸ ਨਹੀਂ ਆ ਰਹੀ। ਫਰੀਦਕੋਟ ਦੇ ਸਾਦਿਕ ਦੇ ਵਿੱਚ 31 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਨੇ ਮਾਰਚ ਕੱਢਿਆ। ਦਰਜਨਾਂ ਨਾਮ ਪੁਲਿਸ ਕੋਲੇ ਜਾਂਤੇ ਕੀਤੇ ਨੇ, ਜਿਨ੍ਹਾਂ ਦੇ ਵਿੱਚ 2 ਨੂੰ ਪੁਲਿਸ ਨੇ ਫੜਿਆ ਵੀ ਹੈ। ਨੌਜਵਾਨ ਗੁਰਪ੍ਰੀਤ ਸਿੰਘ ਦੱਸਦੇ ਆ ਕਿ ਪਹਿਲੀ ਦਫਾ ਲੋਕਾਂ ਨੂੰ ਐਡਾ ਵੱਡਾ ਹੁੰਗਾਰਾ ਮਿਲਿਆ। ਮੋਗਾ ਦੇ ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ ਨੇ ਇਕੱਠ ਕਰਕੇ ਐਲਾਨ ਕੀਤਾ ਕਿ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਪੈਰਵਾਈ ਨਹੀਂ ਕਰਾਂਗੇ। ਤੇ ਬਠਿੰਡਾ ਦੇ ਦਰਜਨਾਂ ਪਿੰਡਾਂ ਨੇ ਇਸ ਪਾਸੇ ਪਹਿਲ ਕੀਤੀ ਹੈ। ਘੁੰਮਣ ਕਲਾਂ ਪਿੰਡ ਹੈ ਜਿੱਥੇ ਬਹੁਤ ਵੱਡਾ ਮਾਰਚ ਹੋਇਆ। ਬਠਿੰਡਾ ਦੇ ਢਪਾਲੀ ਪਿੰਡ ਦੇ ਵਿੱਚ, ਜਿੱਥੇ ਢਪਾਲੀ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਸਮੇਂ ਵੀ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਸੀ ਖੁੱਲ੍ਹਣ ਦਿੱਤਾ। ਇਸ ਪਿੰਡ ਦੇ ਲੋਕਾਂ ਨੇ ਹੁਣ ਨਸ਼ਿਆਂ ਦੇ ਖਿਲਾਫ ਕਮੇਟੀ ਬਣਾਈ ਹੈ। ਭਾਈ ਰੂਪਾ ਦੇ ਲੋਕਾਂ ਨੇ ਕਮੇਟੀ ਬਣਾਈ ਹੈ। ਭਗਤਾ ਭਾਈ ਦੇ ਵਿੱਚ ਤਾਂ 2 ਤਸਕਰ ਮੁੱਢਲੇ ਦਿਨਾਂ ਦੇ ਵਿੱਚ ਹੀ ਪੁਲਿਸ ਨੇ ਫੜ ਲਏ। ਮੋਗਾ 2 ਬਲਾਕ ਦੇ ਸਰਪੰਚਾਂ ਨੇ ਇਕੱਠ ਕਰਕੇ 21 ਮੈਂਬਰੀ ਕਮੇਟੀ ਬਣਾਈ ਹੈ। ਬਰਨਾਲਾ ਦੇ ਪਿੰਡ ਢਿਲਵਾਂ ਦੇ ਵਿੱਚ ਚਿੱਟਾ ਮੁਕਤ ਕਮੇਟੀ ਬਣੀ ਹੈ। ਇਸੇ ਤਰ੍ਹਾਂ ਜੰਗੀਆਣਾ ਪਿੰਡ ਦੇ ਵਿੱਚ ਚਿੱਟਾ ਮੁਕਤ ਕਮੇਟੀ ਬਣੀ ਹੈ। ਹਮੀਰਗੜ੍ਹ ਦੇ ਵਿੱਚ ਵੀ ਕਮੇਟੀ ਬਣੀ ਹੈ। ਸ਼ਹੀਦ ਊਧਮ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਰੁਪਿੰਦਰ ਸਿੰਘ ਦੱਸਦੇ ਆ ਕਿ ਹੁਣ ਚਿੱਟੇ ਦੇ ਖਿਲਾਫ ਲੋਕ ਉੱਠ ਖੜੇ ਹੋਏ ਨੇ ਤੇ ਲੋਕ ਲਹਿਰ ਬਿਨਾਂ ਨਸ਼ੇ ਦਾ ਖਾਤਮਾ ਸੰਭਵ ਨਹੀਂ ਹੈ। ਇਹਦੇ ਨਾਲ ਮੁਕਤਸਰ ਜ਼ਿਲ੍ਹੇ ਦੇ ਪਿੰਡ ਖੋਖਰ, ਹਰਾਜ ਕਲਾਂ, ਕੋਟਲੀ ਅਬਲੂ ਦੇ ਵਿੱਚ ਲੋਕ ਚਿੱਟੇ ਦੇ ਖਿਲਾਫ ਖੜੇ ਹੋਏ ਨੇ। ਫਾਜ਼ਿਲਕਾ ਦੇ ਪਿੰਡ ਚੱਕ ਲਮੋਚੜ ਦੇ ਵਿੱਚ ਲੋਕ ਖੜੇ ਹੋਏ ਨੇ। ਪਿੰਡ ਤੌਂਗਾਲੀ ਦੇ ਨੰਬਰਦਾਰਾਂ ਨੇ ਮਤਾ ਪਾਸ ਕੀਤਾ ਕਿ ਨਸ਼ਾ ਤਸਕਰਾਂ ਦੀ ਜ਼ਮਾਨਤ ਨਹੀਂ ਕਰਾਉਂਦੇ। ਹਮੀਦੀ ਪਿੰਡ ਦੀ ਪੰਚਾਇਤ ਨੇ ਵੀ ਨਸ਼ਾ ਤਸਕਰਾਂ ਦੀ ਪੈਰਵਾਈ ਨਾ ਕਰਨ ਦਾ ਮਤਾ ਪਾਇਆ। ਸੋ ਇਹ 8-9 ਜ਼ਿਲ੍ਹਿਆਂ ਦੇ ਵਿੱਚ ਕਈ ਦਰਜਨਾਂ ਪਿੰਡਾਂ ਨੇ ਨਸ਼ੇ ਦੇ ਵਿਰੁੱਧ ਹੁਣ ਉੱਠ ਕੇ ਆਪਣੀ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਹੈ ਤੇ ਇਹ ਆਵਾਜ਼ ਬੁਲੰਦ ਰਹਿਣੀ ਚਾਹੀਦੀ ਹੈ। ਤੇ ਜਿਹੜੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਜਿਹੜੀ ਅਸਲ ਸਥਿਤੀ ਆ ਉਹ ਇਹ ਹੈ ਕਿ ਇਹ ਦੱਸਦੇ ਆ ਲੋਕ ਕਿ ਜਿਹੜੇ ਇੰਨੀ ਵੱਡੀ ਪੱਧਰ ਤੇ ਜਿਹੜੀ ਸਪਲਾਈ ਹੁੰਦੀ ਆ ਨਸ਼ਾ ਤਸਕਰਾਂ, ਪੁਲਿਸ ਮੁਲਾਜ਼ਮਾਂ ਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਸੰਬੰਧੀ ਨੇ ਇੱਕ ਨੀਤੀ ਬਣਾਉਣੀ ਚਾਹੀਦੀ ਹੈ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਗਰੋਹਾਂ ਤੇ ਉਹਨਾਂ ਦੇ ਸਰਪ੍ਰਸਤਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਜ਼ਰੂਰਤ ਹੈ। ਇਸ ਸਮੇਂ ਬਹਿਸ ਆਂਕੜਿਆਂ ਤੇ ਨਹੀਂ, ਸਗੋਂ ਸਮੱਸਿਆ ਨੂੰ ਸੰਵੇਦਨਸ਼ੀਲ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੁਲਝਾਉਣ ਦੇ ਲਈ ਕੇਂਦਰ ਤੋਂ ਹੋਣੀ ਚਾਹੀਦੀ ਹੈ। ਸੋ ਹੁਣ ਦੇਖਦੇ ਹਾਂ ਕਿ ਜਿਹੜਾ ਇਹ ਸਪਲਾਈ ਚੇਨਜ਼ ਨੂੰ ਕਿਵੇਂ ਸਰਕਾਰ ਤੋੜਦੀ ਹੈ ਤੇ ਕਿਵੇਂ ਇਹਦੇ ਉੱਤੇ ਗੌਰ ਕਰਦੀ ਹੈ। ਪਰ ਇਹ ਐਸੀ ਇੱਕ ਅਲਾਮਤ ਪੰਜਾਬ ਨੂੰ ਚਿੰਬੜੀ ਹੈ, ਐਸੀ ਇੱਕ ਨਜ਼ਰ ਪੰਜਾਬ ਨੂੰ ਲੱਗੀ ਹੈ ਕਿ ਜਿਸ ਨੇ ਪੰਜਾਬ ਦੇ ਹਜ਼ਾਰਾਂ ਘਰਾਂ ਦੇ ਵਿੱਚ, ਚੁੱਲ੍ਹਿਆਂ ਦੇ ਵਿੱਚ ਘਾਹ ਉਗਾ ਕੇ ਰੱਖ ਦਿੱਤਾ ਔਰ ਹਜ਼ਾਰਾਂ ਘਰਾਂ ਦੇ ਵਿੱਚ ਬਲਦੇ ਜਿਹੜੇ ਦੀਪ ਆ ਉਹਨਾਂ ਦੇ ਉੱਤੇ ਇਹ ਕਾਲੀ ਹਨੇਰੀ ਨੇ ਉਹਨਾਂ ਦੀਪਾਂ ਨੂੰ ਬੁਝਾ ਦਿੱਤਾ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾ ਰਹੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।